ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ 16 ਨਵੰਬਰ ਦਿਨ ਸੋਮਵਾਰ ਆ ਅਤੇ ਸਾਡੇ ਅੱਜ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪੱਤਰਕਾਰ ਸਦੀਕ ਕਪਨ ਦੀ ਗ੍ਰਿਫਤਾਰੀ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਭੇਜਿਆ ਹੁਣ ਨੋਟਿਸ। ਦੇਖੋ, ਇਹਦਾ ਨਾ ਪਿਛੋਕੜ ਜਾਣ ਦਿਓ ਥੋੜਾ ਜਿਹਾ, ਸ਼ਾਇਦ ਤੁਹਾਨੂੰ ਪਤਾ ਹੋਵੇ। ਅਸਲ ਦੇ ਵਿੱਚ ਨਾ, ਜਦੋਂ ਹਾਥਰਸ ਦੇ ਵਿੱਚ ਘਟਨਾ ਵਾਪਰੀ ਸੀਗੀ ਤਾਂ ਉਸ ਵੇਲੇ ਇਹਨਾਂ ਨੇ ਕੁਝ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ, ਇਹ ਕਹਿ ਕੇ ਕਿ ਕੁਝ ਲੋਕ ਇੱਥੇ ਦੀ ਦੰਗਾ ਫਸਾਦ ਕਰਾਉਣ ਦੀ ਫਰਾਕ ਦੇ ਵਿੱਚ ਸਨ। ਤੇ ਉਹ ਜਦੋਂ ਗ੍ਰਿਫਤਾਰੀਆਂ ਹੋ ਰਹੀਆਂ ਸਨ ਤਾਂ ਉਹਨਾਂ ਗ੍ਰਿਫਤਾਰੀਆਂ ਦੇ ਵਿੱਚੋਂ ਕੁਝ ਪੱਤਰਕਾਰ ਵੀ ਗ੍ਰਿਫਤਾਰ ਕੀਤੇ ਗਏ ਸੀਗੇ, ਜਿਨ੍ਹਾਂ ਦੇ ਵਿੱਚ ਇੱਕ ਕੇਰਲ ਤੋਂ ਪੱਤਰਕਾਰ ਜਿਹੜਾ ਸਦੀਕ ਕਪਨ ਹੈ ਉਹ ਵੀ ਸ਼ਾਮਲ ਸੀਗਾ। ਅਸਲ ਦੇ ਵਿੱਚ ਇਹ ਇੱਥੇ ਦਿੱਲੀ ਤੋਂ ਪੱਤਰਕਾਰਤਾ ਕਰਦਾ ਸੀਗਾ ਤੇ ਉਹਦੀ ਮਤਲਬ ਕਿ ਪੱਤਰਕਾਰਤਾ ਦੇ ਵਿੱਚ ਚੰਗੀ ਪਾਲਿਆ ਆਪਾਂ ਕਹਿ ਸਕਦੇ ਹਾਂ। ਜਿਵੇਂ ਪੱਤਰਕਾਰਾਂ ਦੇ ਵਿੱਚ ਵੀ ਗ੍ਰੇਡ ਹੁੰਦੇ ਆ ਜਾਂ ਜੂਨੀਅਰ ਤਰੀਕੇ ਨਾਲ ਹੁੰਦੇ ਤਾਂ ਅੱਛਾ ਪੱਤਰਕਾਰ ਕਿਹਾ ਜਾ ਸਕਦਾ ਹੈ, ਨਾਮੀ ਪੱਤਰਕਾਰ ਸੀਗਾ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਤੱਕ ਦਿੱਤਾ ਗਿਆ, ਅੰਦਰ USA ਲਾ ਦਿੱਤਾ ਗਿਆ। ਹੁਣ ਮਾਮਲਾ ਕੀ ਹੋਇਆ ਕਿ ਜਦੋਂ ਸੁਪਰੀਮ ਕੋਰਟ ਦੇ ਵਿੱਚ ਚੱਲ ਗਿਆ, ਵਾਹਵਾ ਵਿਰੋਧ ਹੋਇਆ। ਜੋ ਕੇਰਲ ਦੇ ਉੱਥੇ ਸੀਗੇ ਜਰਨਲਿਸਟ ਦੇ ਆਪਣੇ ਲਿੰਕ ਜਾਂ ਕਹਿ ਲਓ ਉਹਨਾਂ ਦੀ ਜਿਹੜੀ ਉੱਥੇ ਦੀ ਐਸੋਸੀਏਸ਼ਨ ਸੀਗੀ, ਉਹਨਾਂ ਨੇ ਵੀ ਪੱਤਰ ਲਿਖਿਆ। ਹੋਰ ਵੀ ਕਾਫੀ ਜ਼ਿਆਦਾ ਵਿਰੋਧ ਹੋਇਆ, ਮੁਖਾਲਫਤ ਕੀਤੀ ਗਈ ਇਸ ਚੀਜ਼ ਦੀ, ਮਤਲਬ ਕਿ ਕਰੜੀ ਨਿੰਦਾ ਕੀਤੀ ਸਭ ਨੇ ਕਿ ਇਹ ਕੰਮ ਜਿਹੜਾ ਕੀਤਾ ਸਰਕਾਰ ਨੇ ਬੜਾ ਗਲਤ ਕੀਤਾ। ਤਾਂ ਚਲੋ ਕਰਦਿਆਂ ਕਰਾਉਂਦਿਆਂ ਮਸਲਾ ਚੱਲ ਗਿਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਜਿੱਥੇ ਇੱਕ ਗੱਲ ਆਖੀ ਆ, ਉਹਨਾਂ ਨੇ ਆਖਿਆ ਕਿ ਦੇਖੋ ਅਸੀਂ ਨੋਟਿਸ ਕਰ ਦਿੱਤਾ ਯੂਪੀ ਸਰਕਾਰ ਨੂੰ, ਕਹਿੰਦੇ ਤੁਸੀਂ ਇਹਦੇ ਤੇ ਜਵਾਬ ਦਿਓ, ਪਰ ਰਾਹਤ ਨਹੀਂ ਦਿੱਤੀ ਫੌਰੀ ਤੌਰ ਤੇ। ਜਿਸ ਤਰ੍ਹਾਂ ਆਪਾਂ ਵੇਖਿਆ ਹੀ ਆ ਥੋੜੇ ਦਿਨ ਪਹਿਲਾਂ ਇੱਕ ਪੰਪੂ ਪੱਤਰਕਾਰ ਨੂੰ ਕਿਸ ਤਰ੍ਹਾਂ ਫੌਰੀ ਤੌਰ ਤੇ ਰਾਹਤ ਦੇ ਦਿੱਤੀ ਗਈ, ਇਹ ਕਹਿ ਕੇ ਕਿ ਪਰਸਨਲ ਲਿਬਰਟੀ ਦਾ ਮਸਲਾ। ਪਰ ਇੱਥੇ ਹੁਣ ਦੇਖੋ ਇਹ ਜਿੱਦਾਂ ਬਣਾ ਦਿੱਤਾ ਗਿਆ ਕਿ ਇਹਦਾ ਜਿਹੜਾ ਸੰਬੰਧ ਆ ਪੋਪੂਲਰ ਫਰੰਟ ਆਫ ਇੰਡੀਆ ਦੇ ਨਾਲ ਆ, ਫਲਾਂ ਗੱਲਾਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਗਈਆਂ। ਤਾਂ ਉਹ ਜਿਹੜੇ ਕਾਨੂੰਨ ਆ ਉਹ ਠੀਕ ਹੈ, ਬੜੇ ਖਤਰਨਾਕ ਕਾਨੂੰਨ ਲੱਗਦੇ ਆ। ਤਾਂ ਹੁਣ ਜਿਵੇਂ ਉਹ 2000 ਦਾ ਰੌਲਾ ਪੈਂਦਾ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਟਰੂਡੋ ਨੂੰ ਦਿੱਤਾ ਸੀ 2000, ਤੇ ਉਹਦੇ ਵਿੱਚ ਇੱਕ ਮੁੰਡੇ ਦਾ ਜਿਹੜਾ ਜ਼ਿਕਰ ਸੀਗਾ, ਨਾਮ ਸੀ ਲਿਸਟ ਦੇ ਵਿੱਚ, ਉਹ ਬਰੀ ਹੋ ਗਿਆ USA ਦੇ ਕਾਨੂੰਨ ਦੇ ਵਿੱਚ। ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿੰਨੀ ਕੌਮਾਂਤਰੀ ਪੱਧਰ ਤੇ ਉਸ ਪਰਿਵਾਰ ਨੇ ਨਮੋਸ਼ੀ ਝੱਲੀ ਹੋਊਗੀ ਜਾਂ ਮਾਨਸਿਕ ਪੀੜਾ ਝੱਲੀ ਹੋਊਗੀ, ਜਿਸ ਪਰਿਵਾਰ ਦਾ ਇਸ ਤਰ੍ਹਾਂ ਨਾ ਉੱਠਿਆ ਹੋਊਗਾ 2000 ਦੇ ਵਿੱਚ, ਜਾਂ ਉਹਨਾਂ ਦਾ ਆਪਣਾ ਜੀ ਇਸ ਤਰ੍ਹਾਂ ਆਇਆ ਹੋਊਗਾ। ਇਹ ਚੀਜ਼ਾਂ ਆਪਾਂ ਦੇਖਦੇ ਹਾਂ ਕਿ ਗਾਂ ਜਾ ਕੇ ਕਈ ਵਾਰ ਸਟੈਬਲਿਸ਼ ਕਰਨੀਆਂ ਬੜੀਆਂ ਔਖੀਆਂ ਹੋ ਜਾਂਦੀਆਂ, ਪਰ ਹੁਣ ਪੱਤਰਕਾਰ ਦੀ ਜ਼ਿੰਦਗੀ ਔਖੀ ਕੀਤੀ ਪਈ ਹੈ। ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਵਿਵਾਦਿਤ ਮਸਲਾ ਹੈ ਕਿ ਇੱਕ ਪੱਤਰਕਾਰ ਜਿਹੜਾ ਉਹ ਖਲਨਾਇਕ ਬਣਾ ਦਿੱਤਾ ਜਾਂਦਾ, ਦੂਸਰੇ ਨੂੰ ਨਾਇਕ ਬਣਾ ਦਿੱਤਾ ਜਾਂਦਾ। ਇਸ ਤਰ੍ਹਾਂ ਜੰਮੂ ਕਸ਼ਮੀਰ ਤੱਕ ਪੱਤਰਕਾਰ ਰਿਹਾ ਜਿਹਦੇ ਬਾਰੇ
ਸ਼ਾਇਦ ਸੋਸ਼ਲ ਮੀਡੀਆ ਤੇ ਕਹਾਣੀ ਉਹ ਟ੍ਰੈਂਡ ਕਰਦੀ ਪਈ ਆ, ਪਰ ਪਹਿਲਾਂ ਹੀ ਉਹ ਪਤਾ ਸੀਗਾ ਕਿ ਉਹਦੀ ਸੁਣਵਾਈ 15 ਮਹੀਨਿਆਂ ਬਾਅਦ ਸ਼ੁਰੂ ਹੋਈ ਹੈ। ਦੇਖੋ 15 ਮਹੀਨਿਆਂ ਤੋਂ ਨਜ਼ਰਬੰਦ ਆ, 15 ਮਹੀਨਿਆਂ ਤੋਂ ਸੁਣਵਾਈ ਹੁਣ ਸਟਾਰਟ ਹੋਈ, ਉਹ ਵੀ UAPA ਦਾ ਪਰਚਾ ਹੈ। ਤਾਂ ਇੱਥੇ ਇਹ ਚੀਜ਼ ਜਿਹੜੀ ਚੱਲਦੀ ਪਈ ਆ ਉਹਦੇ ਵਿੱਚ ਠੀਕ ਆ, ਬਹੁਤ ਵੱਡੇ ਵੱਡੇ ਇਸ ਤਰ੍ਹਾਂ ਕੇਸ ਠੋਕ ਦਿੱਤੇ ਜਾਂਦੇ ਆ, ਪਰ ਮਸਲਾ ਉਹ ਨਹੀਂ ਹੈ। ਮਸਲਾ ਅਸਲ ਦੇ ਵਿੱਚ ਇਹੋ ਆ ਕਿ ਜੋ ਬੋਲਣ ਦੀ ਆਜ਼ਾਦੀ, ਜਿਹਨੂੰ ਕੋਰਟ ਨੇ ਕਿਹਾ ਕਿ ਪਰਸਨਲ ਲਿਬਰਟੀ, ਤਾਂ ਅਸਲ ਦੇ ਵਿੱਚ ਉਹਦੀ ਉਹ ਵਰਤੋਂ ਕਰਦੇ ਕਈ ਬੰਦੇ ਰਗੜੇ ਜਾ ਰਹੇ ਆ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਦੇ ਸਾਰੇ ਨਜਾਇਜ਼ ਹੋਣਗੇ, ਕੋਈ ਹੋ ਸਕਦਾ ਗਲਤੀ ਵੀ ਕਰੇ, ਆਪਣੀ ਗਲਤੀ ਵੀ ਸਮਿਆਂ ਦੇ ਵਿੱਚ ਜਿੱਦਾਂ ਭੁਗਤਦਾ ਸਜ਼ਾ ਭੁਗਤਦਾ ਵੀ ਹੋਵੇ, ਪਰ ਰੌਲਾ ਇਹ ਹੈ ਕਿ ਬਹੁਤੇ ਬੰਦਿਆਂ ਨੂੰ ਇਸ ਦਾ ਟਾਰਗੇਟ ਨਹੀਂ ਕੀਤਾ ਜਾ ਰਿਹਾ। ਸੁਪਰੀਮ ਕੋਰਟ ਦੇ ਵਿੱਚੋਂ ਰਾਹਤ ਨਹੀਂ ਮਿਲੀ। ਬਸ ਇੰਨਾ ਕੁ ਹੈ ਕਿ ਹੁਣ ਯੂਪੀ ਗੌਰਮੈਂਟ ਨੂੰ ਉਹ ਜਵਾਬ ਦੇਣਾ ਪਊਗਾ ਕਿ ਹਾਂ ਭਾਈ ਮਸਲਾ ਕੀ ਹੈ, ਪਰ ਇਸ ਮਸਲੇ ਦਾ ਹੱਲ ਜਿਹੜਾ ਹੈ ਮੈਨੂੰ ਵੀ ਲੱਗਦਾ ਕਿ ਛੇਤੀ ਹੋ ਜਾਏਗਾ। ਵੈਸੇ ਹੋਰ ਵੀ ਬਹੁਤ ਸਾਰੇ ਪੱਤਰਕਾਰ ਇੰਡੀਆ ਦੇ ਵਿੱਚ ਜਿਨ੍ਹਾਂ ਨੂੰ ਵੱਖ-ਵੱਖ ਰਿਪੋਰਟਾਂ ਕਰਕੇ ਹੀ, ਮਤਲਬ ਕਿ ਜੋ ਉਹਨਾਂ ਨੇ ਰਿਪੋਰਟਿੰਗ ਕੀਤੀ, ਵੱਖ-ਵੱਖ ਰਿਪੋਰਟਾਂ ਕਰਕੇ ਹੀ ਉਹਨਾਂ ਤੇ ਕੇਸ ਪਾ ਦਿੱਤੇ ਗਏ, ਔਰ ਕੇਸ ਵੀ ਬੜੇ ਖਤਰਨਾਕ ਪਾਏ ਗਏ ਸੀ। ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, 21 ਨਵੰਬਰ ਨੂੰ ਸੁਲਝ ਜਾਵੇਗਾ ਕਿਸਾਨਾਂ ਦਾ ਮਸਲਾ, ਐਸੀ ਉਮੀਦ ਜਤਾਈ ਹੈ ਕੈਪਟਨ ਨੇ ਮੀਟਿੰਗ ਤੋਂ ਪਹਿਲਾਂ? ਕਦੇ ਕਦੇ ਇਸੇ ਤਰ੍ਹਾਂ ਹੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਉਹਨਾਂ ਦੇ ਤਰਜਮਾਨ ਬੈਠੇ ਸੀ ਪੰਜਾਬ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਮਸਾਲਾ ਲੈ ਸਕਦੇ ਹੋ ਕਿ ਜਿੱਦਣ ਜਾਣਾ ਕਿ ਇਹਨਾਂ ਨੇ ਮੀਟਿੰਗ ਕਰਨਾ, ਜਿਹੜੀ ਪਿਛਲੀ ਮੀਟਿੰਗ ਦੀ ਸਿੱਟਾ ਮੀਟਿੰਗ ਰਹੀ ਹੈ, ਤਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਕਹਿੰਦੇ ਕਿ ਤੁਸੀਂ ਮੰਨ ਜਾਓ ਭਾਈ ਮੁਸਾਫਰ ਟ੍ਰੇਨਾਂ ਵੀ ਚਲਾ ਦਿਓ, ਮੇਰੀ ਅਪੀਲ ਹੈ। ਤੇ ਇਸ ਤੋਂ ਇਲਾਵਾ ਬਾਅਦ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਉਹ ਮੀਟਿੰਗ ਜਦੋਂ ਹੋ ਰਹੀ ਸੀਗੀ ਤਾਂ ਫੌਰੀ ਤੌਰ ਤੇ ਇਹਨਾਂ ਦਾ ਇੱਕ ਜਿੱਦਾਂ ਕਹਿ ਲਓ ਕਿ ਨੋਟਸ ਲੈ ਕੇ ਇੱਕ ਕੀਤਾ ਹੁੰਦਾ, ਪਤਾ ਨਹੀਂ ਟਵੀਟ ਕੀਤਾ ਇਹਨਾਂ ਨੇ ਜਾਂ ਪ੍ਰੈਸ ਨੋਟ ਸੀਗਾ, ਯਾਦ ਨਹੀਂ, ਤਾਂ ਉਹਦੇ ਵਿੱਚ ਵੀ ਕਹਿੰਦੇ ਕਿ ਜੀ ਗੱਲਬਾਤ ਬਹੁਤ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ। ਤਾਂ ਉਹੀ ਗੱਲ ਜਿਹੜੀ ਉਹ ਭਾਜਪਾ ਵਾਲੇ ਕਹਿ ਰਹੇ ਸਨ। ਹੁਣ ਇਹ ਨਹੀਂ ਕਹਿੰਦਾ ਕਿ ਓਫੀਸ਼ੀਅਲੀ ਉਹ ਭਾਰਤੀ ਜਨਤਾ ਪਾਰਟੀ ਦੇ ਤਰਜਮਾਨ ਹੈ, ਪਰ ਤਰਜ਼ਾਂ ਤੇ ਰਲਦੀਆਂ ਨੇ ਨਾ, ਕਈ ਵਾਰ ਗਾਣਿਆਂ ਦੀਆਂ ਤਰਜ਼ਾਂ ਰਲ ਜਾਂਦੀਆਂ। ਤੇ ਆਪਾਂ ਕਹਿੰਦੇ ਨੇ ਗਾਣਾ ਫਲਾਣੇ ਦਾ ਸੀ ਯਾਰ, ਮਤਲਬ ਕਿ ਗਾਇਆ ਕਿਸੇ ਹੋਰ ਨੇ ਹੁੰਦਾ, ਤੇ ਕਹਿ ਦਿੰਦੇ ਕਿ ਠੀਕ ਆ ਗੀਤ ਦੀ ਲਿਰਿਕਸ ਵੱਖਰੀ ਆ ਪਰ ਤਰਜ਼ ਇੱਕੋ ਚੀਜ਼ ਆ। ਤਾਂ ਤਰਜ਼ ਜਿਹੜੀ ਉਹ ਵਾਕਿਆ ਇੱਕੋ ਜਿਹੀ ਜਾਪਦੀ ਹੈ। ਤਾਂ ਹੁਣ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ, ਹਾਲਾਂਕਿ ਤੁਸੀਂ ਕਮਾਲ ਦੀ ਗੱਲ ਇੱਕ ਵੇਖੋ ਕਿ 21 ਨਵੰਬਰ ਨੂੰ ਜਿਹੜੀ ਖਬਰ ਆ ਰਹੀ ਹੈ ਕਿ ਕਿਸਾਨਾਂ ਦੀ ਤੇ ਕੇਂਦਰ ਦੀ ਫਿਰ ਮੀਟਿੰਗ ਹੋਣ ਜਾ ਰਹੀ ਹੈ, ਉਹਦੇ ਬਾਬਤ ਕਿਸਾਨ ਜਥੇਬੰਦੀਆਂ ਨੇ ਹਾਲ ਦੀ ਘੜੀ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ। ਮੈਂ ਬੂਟਾ ਸਿੰਘ ਬੁਰਜਗਿੱਲ ਹੋਰਾਂ ਨੂੰ ਸੁਣ ਰਿਹਾ ਸੀ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਦੇ ਡਿਬੇਟ ਦੇ ਵਿੱਚ, ਤਾਂ ਉਹਨਾਂ ਨੂੰ ਪੱਤਰਕਾਰ ਨੇ ਸਵਾਲ ਕੀਤਾ ਕਿ ਕੀ ਤੁਸੀਂ 21 ਨਵੰਬਰ ਨੂੰ ਮੀਟਿੰਗ ਵਾਸਤੇ ਜਾ ਰਹੇ ਹੋ? ਉਹਨਾਂ ਨੇ ਉੱਥੇ ਨਾ ਕਰ ਦਿੱਤੀ। ਉਹ ਕਹਿੰਦੇ ਕਿ ਸਾਡੇ ਕੋਲ ਹਾਲ ਦੀ ਘੜੀ ਕੋਈ ਸੱਦਾ ਹੀ ਨਹੀਂ ਪਹੁੰਚਿਆ, ਤਾਂ ਜਦ ਤੱਕ ਸੱਦਾ ਨਹੀਂ ਪਹੁੰਚਿਆ ਤਾਂ ਅਸੀਂ ਕਿਸ ਤਰ੍ਹਾਂ ਹਾਂ ਨਾ ਕਰ ਸਕਦੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਪਹਿਲਾਂ ਹੀ ਬੋਲ ਗਏ ਆ ਕਿ ਦੇਖੋ ਜੀ ਇੱਕ ਮੀਟਿੰਗ ਹੋਏਗੀ ਤੇ ਇਸ ਮੀਟਿੰਗ ਦੇ ਵਿੱਚ ਮਸਲਾ ਜਿਹੜਾ ਉਹ ਸੁਲਝ ਜਾਏਗਾ। ਤਾਂ ਆਪਣੇ ਆਪ ਦੇ ਵਿੱਚ ਬੜਾ ਹੈਰਾਨ ਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਰਵੱਈਆ ਹੈ ਸਾਰੇ ਸਮੁੱਚੇ ਪ੍ਰਕਰਣ ਦੇ ਵਿੱਚ। ਜੇ ਤੁਸੀਂ ਦੇਖੋਗੇ ਤਾਂ ਬਹੁਤ ਹੱਦ ਤੱਕ ਉਹਨਾਂ ਨੇ ਉਹ ਭੂਮਿਕਾ ਅਦਾ ਕਰਨ ਤੋਂ ਤਕਰੀਬਨ ਨਿਰਾਸ਼ ਹੀ ਕੀਤਾ ਲੋਕਾਂ ਨੂੰ, ਜਿਸ ਭੂਮਿਕਾ ਲਈ ਉਹਨਾਂ ਨੂੰ ਪਿਛਲੇ ਟਰਮ ਦੇ ਵਿੱਚ ਯਾਦ ਰੱਖਿਆ ਜਾਂਦਾ ਸੀਗਾ, ਜਾਂ ਜਿਹੜੀ ਉਮੀਦ ਸੀਗੀ ਲੋਕਾਂ ਨੂੰ ਕਿ ਇੱਕ ਅੱਛੀ ਸਕਾਰਾਤਮਕ ਭੂਮਿਕਾ ਪੰਜਾਬ ਦੇ ਹਿੱਤਾਂ ਦੇ ਵਿੱਚ ਜੋ ਹੈ ਸਾਡਾ ਆਪਣਾ ਇੰਟਰਸਟ ਹੈ, ਤਾਂ ਉਹਨਾਂ ਹਿੱਤਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬੜੀ ਨਿਰੋਲ ਭੂਮਿਕਾ ਤੇ ਬੜੀ ਨਿੱਘਰ ਭੂਮਿਕਾ ਅਦਾ ਕਰਨਗੇ। ਉਹ ਚੀਜ਼ਾਂ ਸਾਰੀਆਂ ਜਿਹੜੀਆਂ ਉਮੀਦਾਂ ਕਹਿ ਲਓ ਕਿ ਚੱਕਣਾ ਸੀ ਉਸਨੇ ਹਾਲ ਦੀ ਘੜੀ। ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਸਸਪੈਂਸ ਵੀ ਆ ਕਿ ਕੀ ਪਹਿਲਾਂ ਤਾਂ 21 ਨਵੰਬਰ ਨੂੰ ਮੀਟਿੰਗ ਹੁੰਦੀ ਆ, ਕਿਉਂਕਿ ਇੱਥੇ ਵੀ 18 ਨੂੰ ਇਹਨਾਂ ਨੇ ਮੀਟਿੰਗ ਰੱਖੀ ਹੋਈ ਆ, ਉਹਦੇ ਵਿੱਚ ਸ਼ਾਇਦ ਡਿਸਾਈਡ ਕਰਨਗੇ। ਔਰ ਜਾਂ ਜੇ ਕੋਈ ਸੱਦਾ ਪਹੁੰਚਦਾ, ਕਈ ਵਾਰ ਇਹ ਵੀ ਹੁੰਦਾ ਕਿ ਸੱਦਾ ਲੇਟ ਪਹੁੰਚਦਾ, ਖਬਰ ਪਹਿਲਾਂ ਪਹੁੰਚ ਜਾਂਦੀ ਹੈ। ਜੇ ਸੱਦਾ ਪਹੁੰਚਦਾ ਵੀ ਆ ਤਾਂ ਫਿਰ ਉੱਥੇ ਵਿਚਾਰ ਕੇ ਕੀ ਏਜੰਡਾ ਸੈੱਟ ਕੀਤਾ ਜਾਂਦਾ ਹੈ। ਆਪਣੇ ਆਪ ਦੇ ਵਿੱਚ ਸਸਪੈਂਸ ਹੀ ਆ। ਬਾਕੀ ਜਿਹੜਾ 26-27 ਦਾ ਪ੍ਰੋਗਰਾਮ ਹੈ ਦਿੱਲੀ ਦਾ, ਉਹਦੇ ਵਾਸਤੇ ਕਿਸਾਨ ਜਥੇਬੰਦੀਆਂ ਬਹੁਤ ਜ਼ੋਰ ਲਾ ਰਹੀਆਂ ਨੇ। ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਜਾ ਰਹੀਆਂ। ਇੱਕ ਕਿਸਾਨ ਜਥੇਬੰਦੀ ਦੇ ਆਗੂ ਨੂੰ ਮੈਂ ਸੁਣ ਰਿਹਾ ਸੀ, ਉਹ ਤੇ ਇੱਥੋਂ ਤੱਕ ਕਹਿ ਰਿਹਾ ਕਿ ਜੇ ਸਾਨੂੰ ਰਾਹ ਦੇ ਵਿੱਚ ਕਿਤੇ ਥੱਲਿਆ ਗਿਆ, ਰੋਕਿਆ ਗਿਆ, ਤੇ ਅਸੀਂ ਤੇ ਉੱਥੇ ਹੀ ਬਹਿ ਜਾਣਾ, ਮਤਲਬ ਕਿ ਅਸੀਂ ਉੱਥੇ ਹੀ ਜਾਮ ਲਾ ਦੇਵਾਂਗੇ ਜਿੱਥੇ ਵੀ ਸਾਨੂੰ ਇਹ ਰੋਕਣਗੇ। ਤਾਂ ਇੱਕ ਪਾਸੇ ਇਹਦੀ ਮਸ਼ਕ ਜਿਹੜੀ ਹੈ
ਉਹ ਕੀਤੀ ਜਾਣੀ ਆ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਰਹੇ ਕਿ 21 ਨੂੰ ਮਸਲਾ ਹੀ ਨਿਬੜ ਜਾਣਾ, ਤੇ ਜੇ 21 ਨੂੰ ਮਸਲਾ ਹੀ ਨਿਬੜ ਜਾਣਾ, ਹੁਣ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਉਮੀਦ ਜਤਾ ਰਹੇ ਆ, ਤੇ ਫਿਰ ਇਹ ਵੀ ਉਮੀਦ ਰੱਖਣੀ ਚਾਹੀਦੀ ਕਿ 26-27 ਨੂੰ ਜਾਣ ਦੀ ਲੋੜ ਹੀ ਨਹੀਂ ਪੈਣੀ ਕਿਸਾਨਾਂ ਨੂੰ ਦਿੱਲੀ, ਜਦਕਿ ਉਹ ਤੇ ਪਿੰਡਾਂ ਦੇ ਵਿੱਚ ਨਾਮਬੰਦੀ ਕਰ ਰਹੇ ਨੇ ਇਸ ਬਾਬਤ। ਜੀ ਜੀ, ਵੇਖਦੇ ਹਾਂ ਜੀ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਕੀ ਬਣਦਾ ਇਹਨਾਂ ਦਾ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਨੱਡਾ ਹੁਣੀ ਆਉਣਗੇ ਪੰਜਾਬ ਤੇ ਰਵਨੀਤ ਬਿੱਟੂ ਕਰਨਗੇ ਵਿਰੋਧ। ਨੱਡਾ ਦਾ ਗੱਡਾ ਜਿਹੜਾ ਉਹ ਚਿੱਕੜ ਦੇ ਵਿੱਚ ਫਸੂਗਾ ਜ਼ਰੂਰ, ਪਰ ਵੈਸੇ ਇਹ ਵੀ ਬੜੀ ਹਾਸੋਹੀਣੀ ਦੀ ਗੱਲ ਆ ਨਾ ਕਿ ਰਵਨੀਤ ਬਿੱਟੂ ਜਿਹੜੇ ਆ ਉਹ ਪਹਿਲਾਂ ਹੀ ਉਛਲ ਪਏ ਆ। ਕੋਈ ਇਹਨਾਂ ਦਾ ਜਿੱਦਾਂ ਹੁਣ ਤਾਂ ਕਪਤਾਨ ਜਾਂ ਕੋਈ ਹੋਰ ਵੱਡਾ ਚਿਹਰਾ ਬੋਲੇ ਤੇ ਠੀਕ ਹੈ, ਪਰ ਇਹਨਾਂ ਦੀ ਜਿਹੜੀ ਰਾਸ਼ਟਰਵਾਦਤਾ ਹੈ ਨਾ ਉਹ ਭੁੱਲ ਕੇ ਬਾਹਰ ਨੂੰ ਆਉਂਦੀ ਹੈ। ਦਵਾ ਦਾ ਅਸੀਂ ਹੀਰੋ ਬਣ ਜਾਈਏ, ਖੈਰ ਚਲੋ ਵਿਰੋਧ ਕਰਨਾ ਮਾੜੀ ਗੱਲ ਨਹੀਂ ਹੈ, ਪਰ ਮਸਲਾ ਤਾਂ ਇਹ ਹੈ ਨਾ ਕਿ ਜਦ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਹੋਇਆ ਆਲਰੈਡੀ, ਜੇ ਆਪਾਂ ਦੇਖੀਏ ਤਾਂ ਉਹਦੇ ਇਹਨਾਂ ਦੇ ਆਗੂਆਂ ਦੇ ਘਰ ਵੀ ਘੇਰਦੇ ਨੇ, ਇਹਨਾਂ ਦੀਆਂ ਗੱਡੀਆਂ ਵੀ ਘੇਰਦੇ ਨੇ, ਤੇ ਜੇ ਉਹੀ ਝੰਡਾ ਬੁਲੰਦ ਕੀਤਾ ਜਾਵੇ, ਉਹਨਾਂ ਦਾ ਪ੍ਰੋਗਰਾਮ ਉਡੀਕ ਲਿਆ ਜਾਵੇ, ਰਵਨੀਤ ਬਿੱਟੂ ਉਸ ਤੋਂ ਬਾਅਦ ਲਾ ਲੈਣਾ ਹੇਠ ਜਿਹੜੀ ਲਾਉਣੀ ਹੈ ਉਹ ਠੀਕ ਰਹੇਗਾ ਮੇਰੇ ਖਿਆਲ ਦੇ ਨਾਲ। ਤਾਂ ਤੁਸੀਂ ਆਪਣੀ ਪਾਰਟੀ ਦਾ ਜਾਂ ਕਹਿ ਲਓ ਕਿ ਆਪਣੀ ਨਿੱਜ ਦਾ ਪਹਿਲਾਂ ਹੀ ਝੰਡਾ ਚੁੱਕ ਲਿਆ ਕਿ ਮੈਂ ਵਿਰੋਧ ਕਰਦਾ। ਅਸਲ ਦੇ ਵਿੱਚ ਹੋਇਆ ਕੀ ਆ ਕਿ ਅੱਜ ਹੀ ਜੇਪੀ ਨੱਡਾ ਦਾ ਇੱਕ ਪ੍ਰੋਗਰਾਮ ਐਲਾਨਿਆ ਗਿਆ ਕਿ ਉਹ 3 ਦਿਨ ਵਾਸਤੇ ਪੰਜਾਬ ਆ ਰਹੇ ਨੇ, ਕਿ ਮਿਸ਼ਨ 2022 ਉਹਨਾਂ ਨੇ ਸ਼ੁਰੂ ਕਰਨਾ ਵਾ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਖਬਰ ਬਣ ਜਾਂਦੀ ਹੈ ਕਿ ਇੱਕ ਪਾਸੇ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਥਾਨਕ ਆਗੂ ਆ ਉਹਨਾਂ ਨੂੰ ਲੋਕਾਂ ਦੇ ਵਿੱਚ ਵੜਨਾ ਔਖਾ ਹੋਇਆ ਪਿਆ, ਤੇ ਦੂਸਰੇ ਪਾਸੇ ਤਿਆਰੀ ਕੀਤੀ ਫਿਰਦੇ ਆ। ਅਰੁਣ ਚੋਗ ਨੇ ਵੀ ਆਖਿਆ ਕਿ 2022 ਦੇ ਵਿੱਚ ਸਾਰੀਆਂ 117 ਸੀਟਾਂ ਤੇ ਅਸੀਂ ਇਹ ਲੜਾਈ ਲੜਨ ਵਾਸਤੇ ਤਿਆਰ ਹਾਂ ਤੇ ਦ੍ਰਿੜ ਇੱਛਾ ਸਾਡੀ ਕਿ ਅਸੀਂ ਛੱਡਣਾ ਨਹੀਂ ਹੈ ਇਲੈਕਸ਼ਨ ਨੂੰ। ਖੈਰ ਚਲੋ ਉਹ ਤੇ ਹਰੇਕ ਬੰਦਾ ਸੁਪਨੇ ਸਜਾਉਂਦਾ ਹੀ ਆ, ਹਰੇਕ ਬੰਦਾ ਚਾਹੁੰਦਾ ਹੀ ਹੈ ਕਿ ਅਸੀਂ ਅੱਗੇ ਵਧੀਏ, ਕੋਈ ਚੱਕਰ ਨਹੀਂ ਹੈਗਾ। ਪਰ ਮਸਲਾ ਇਹ ਹੈ ਕਿ ਜਿਵੇਂ ਇਹ ਖਬਰ ਆਈ ਉਹਨਾਂ ਨੇ ਜੀ 10 ਦਫ਼ਤਰਾਂ ਦਾ ਉਦਘਾਟਨ ਕਰਨਾ ਹੈ, ਤਾਂ ਇਸ ਤੋਂ ਇਲਾਵਾ 3 ਦਿਨ ਉਹਨਾਂ ਨੇ ਸੂਬੇ ਦਾ ਦੌਰਾ ਕਰਨਾ ਹੈ। ਹੁਣ ਜਿਹੜੇ ਉਦਘਾਟਨ ਵਾਲੇ ਹੈਗੇ ਆ ਉਹਨਾਂ ਦੇ ਪ੍ਰੋਗਰਾਮ ਉਹ ਤਾਂ ਵਰਚੁਅਲੀ ਸ਼ਾਇਦ ਰਹਿਣਗੇ, ਪਤਾ ਨਹੀਂ ਹੁਣ ਇਹਨਾਂ ਦਾ ਦੌਰਾ ਕਿਸ ਤਰ੍ਹਾਂ ਹੋਏਗਾ। ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਨਾ ਭਾਰਤੀ ਜਨਤਾ ਪਾਰਟੀ ਦਾ ਦੇਖੋ ਸਕਾਰਾਤਮਕ ਪੱਖ ਵੀ ਹੈ। ਅਸੀਂ ਹਮੇਸ਼ਾ ਜਿਹਦੇ ਨਾਲ ਅਸਹਿਮਤ ਹੋਈਏ ਉਹਦੇ ਗੁਣਾਂ ਨੂੰ ਵੀ ਪਛਾਣੀਏ ਤਾਂ ਮਾੜੀ ਗੱਲ ਨਹੀਂ ਜੀ। ਤੁਸੀਂ ਇੱਕ ਚੀਜ਼ ਨੋਟ ਕਰਿਆ ਕਰੋ ਕਿ ਜਿੱਥੇ ਵੀ ਇਹਨਾਂ ਦਾ ਬਹੁਤ ਅਖਿਆਰਾ ਸਮਾਂ ਚੱਲ ਰਿਹਾ ਹੁੰਦਾ, ਚਾਹੇ ਉਹ ਕੇਰਲ ਹੋਵੇ, ਕੇਰਲ ਥੋੜੇ ਸੌਖੇ ਹੋ ਗਏ ਆ, ਚਾਹੇ ਸਾਊਥ ਹੋਵੇ, ਚਾਹੇ ਫਿਰ ਬੰਗਾਲ ਹੋਵੇ, ਇਹ ਆਪਣੇ ਕਾਡਰ ਨੂੰ ਝੋਕ ਦਿੰਦੇ ਆ, ਚਾਹੇ ਉਹ ਕਿਸ ਤਰ੍ਹਾਂ ਵੀ ਝੋਕ ਦਿੰਦੇ ਆ। ਕੋਈ ਵੀ ਇਹਨਾਂ ਦੀ ਫਿਲੋਸਫੀ ਆ, ਹਾਰਡਕੋਰ ਫਿਲੋਸਫੀ ਆ, ਚਾਹੇ ਉਹਨਾਂ ਦੇ ਵਿਚਾਰਧਾਰਾ ਦੀ ਕੋਈ ਪੁੱਠੀ ਐਸੀ ਜੋ ਮਰਜ਼ੀ ਹੈ ਚੀਜ਼ ਤੁਹਾਨੂੰ ਮੰਨਣੀ ਪਏਗੀ, ਤਾਂ ਉੱਥੇ ਕਾਡਰ ਨੂੰ ਝੋਕ ਦਿੰਦੇ। ਜਿੱਥੇ ਕਾਡਰ ਲੱਗਦਾ ਹੈ ਕਿ ਠੀਕ ਹੈ ਉਹਦਾ ਨੁਕਸਾਨ ਹੋ ਸਕਦਾ ਜਾਂ ਕੁਛ ਵੀ ਹੈ ਤੇ ਉਹਦਾ ਬਹੁਤਾ ਫਾਇਦਾ ਨਹੀਂ ਹੋ ਰਿਹਾ ਰਾਜਨੀਤਿਕ ਤੌਰ 'ਤੇ, ਇਹ ਵੀ ਆਪਾਂ ਇੱਕ ਨੁਕਤਾ ਲੈ ਲਈਏ, ਤਾਂ ਉੱਥੇ ਇਹਨਾਂ ਦੇ ਆਪਣੇ ਬੰਦੇ ਵੀ ਜਾਂਦੇ ਆ। ਜਿੱਥੇ ਥੋੜ੍ਹਾ ਜਿਹਾ ਕਮਜ਼ੋਰ ਪੱਖ ਹੁੰਦਾ ਇਹਨਾਂ ਦੇ ਵੱਡੇ ਲੀਡਰ ਜਾਂਦੇ ਆ। ਬੰਗਾਲ ਦੇ ਵਿੱਚ ਦੇਖੋ ਲਗਾਤਾਰ ਅਮਿਤ ਸ਼ਾਹ ਜਾ ਰਹੇ, ਉੱਥੇ ਤਾਂ ਕਤਲ ਵੀ ਹੋ ਰਹੇ, ਰਾਜਨੀਤਿਕ ਕਤਲ ਵੀ ਹੋ ਰਹੇ। ਕਤਲ ਮਾੜੇ ਆ, ਚਾਹੇ ਉਹ ਭਾਜਪਾ ਦਾ ਹੋਵੇ ਕੋਈ ਬੰਦਾ, ਚਾਹੇ ਕੋਈ ਉਹਨਾਂ ਦਾ ਹੋਵੇ, ਨਹੀਂ ਹੋਣੇ ਚਾਹੀਦੇ ਰਾਜਨੀਤਿਕ ਕਤਲ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਥੇ ਵੀ ਦੇਖੋ ਇਹਨਾਂ ਦੇ ਆਪਣੇ ਬੰਦੇ ਤਾਂ ਹੁਣ ਮੰਨ ਲੈਣ ਇਸ ਗੱਲ ਨੂੰ, ਘੱਟੋ ਘੱਟ ਜਿਹੜੇ ਸਾਡੇ ਇੱਥੇ ਭਾਈਚਾਰੇ ਦੇ ਬੈਠੇ ਆ ਭਾਜਪਾ ਆਗੂ, ਉਹਨਾਂ ਨੂੰ ਮੰਨਣਾ ਪਊਗਾ ਕਿ ਭਾਈ ਜਾਂ ਤਾਂ ਤੁਹਾਡੇ 'ਚ ਕਾਬਲੀਅਤ ਹੀ ਹੈ ਨਹੀਂ, ਇਹ ਨੱਡਾ ਸਾਹਿਬ ਨੂੰ ਆਉਣਾ ਪੈ ਰਿਹਾ, ਤੁਹਾਡੇ 'ਚ ਕੋਈ ਕਾਬਲੀਅਤ ਨਹੀਂ, ਔਰ ਜੇ ਤੁਹਾਡੇ 'ਚ ਕੋਈ ਕਾਬਲੀਅਤ ਨਹੀਂ ਤੇ 117 ਤੋਂ ਉਹ ਉਮੀਦਵਾਰ ਕਿੱਥੋਂ ਲੈ ਕੇ ਆਓਗੇ 117? ਪਰ ਤੁਹਾਡੇ ਕੋਲ ਐਸਾ ਕੋਈ ਲੀਡਰ ਹੀ ਹੈ ਨਹੀਂ ਗਾ ਜਿਹੜਾ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰ ਸਕੇ। ਤੁਹਾਨੂੰ ਜੇਪੀ ਨੱਡਾ ਦਾ ਸਹਾਰਾ ਲੈਣਾ ਪੜਿਆ, ਜਾਂ ਫਿਰ ਦੂਜੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਮੰਨਣੀ ਪਵੇਗੀ ਕਿ ਤੁਸੀਂ ਕਿਤੇ ਨਾ ਕਿਤੇ ਡਰ ਰਹੇ ਹੋ। ਕਾਬਲੀਅਤ ਹੋ ਸਕਦਾ ਤੁਹਾਡੇ 'ਚ, ਤਾਂ ਤੁਸੀਂ ਲੋਕਾਂ 'ਚ ਜਾਣ ਤੋਂ ਡਰ ਰਹੇ ਹੋ। ਉਹ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਇਹਨਾਂ ਨੂੰ, ਪਿਛਲੀ ਮਰਤਬਾ ਇੱਕ ਮੀਟਿੰਗ ਵੀ ਹੋਈ ਸੀ, ਉਹਦੇ ਵਿੱਚ ਵੀ ਆਫ ਦੀ ਰਿਕਾਰਡ ਇਹ ਗੱਲਾਂ ਨਿਕਲੀਆਂ ਸਨ ਕਿ ਕਾਫੀ ਜ਼ਿਆਦਾ ਇਹਨਾਂ ਨੂੰ ਝਾੜਿਆ ਗਿਆ ਭਾਜਪਾ ਦੇ ਜਿਹੜੇ ਸਥਾਨਕ ਆਗੂ ਆ ਕਿ ਭਾਈ ਤੁਸੀਂ ਲੋਕਾਂ ਦੇ ਵਿੱਚ ਜਾਓ। ਤਾਂ ਫਿਰ ਵੀ ਉਸ ਤੋਂ ਬਾਅਦ ਗੱਲ ਬਣੀ ਨਹੀਂ, ਹਾਲਾਂਕਿ ਇਹਨਾਂ ਨੇ ਵਿਚਾਲੜਾ ਰਸਤਾ ਕੱਢਣ ਦਾ ਯਤਨ ਕੀਤਾ ਕਿ ਕਿਸਾਨ ਆਗੂਆਂ ਦੀ ਮੀਟਿੰਗ ਫਿਕਸ ਕਰਵਾਈ। ਉਹਦੇ 'ਚ ਚਲੋ ਜੈਨੀ ਸਾਹਿਬ ਦਾ ਕਾਫੀ ਕੱਦ ਉੱਚਾ ਹੋ ਗਿਆ ਸਿਆਸਤ ਦੇ ਵਿੱਚ, ਪਰ ਫਿਰ ਵੀ ਗੱਲ ਨਹੀਂ ਬਣੀ ਜਿਹੜੀ ਆਮ ਤੌਰ 'ਤੇ ਬਣ ਜਾਣੀ ਚਾਹੀਦੀ ਸੀ। ਪਰ ਦੂਸਰਾ ਪੱਖ ਵੀ ਇਹ ਵਿਚਾਰਨ ਵਾਲਾ ਹੋਏਗਾ
कि ਜਾਂ ਤਾਂ ਇਹੋ ਆ ਕਿ ਤੁਸੀਂ ਨਹੀਂ ਜਾ ਸਕਦੇ ਤਾਂ ਉਹਨਾਂ ਨੂੰ ਆਪਣੇ ਨੈਸ਼ਨਲ ਚਿਹਰੇ ਜਿਹੜੇ ਉਹ ਮੈਦਾਨ 'ਚ ਉਤਾਰਨੇ ਪੈ ਰਹੇ ਆ। ਪਰ ਇਹ ਵੀ ਹੋ ਸਕਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਕੁਛ ਹੋਰ ਸੋਚ ਕੇ ਚੱਲ ਰਹੀ ਹੋਵੇ ਕਿ JP ਨੱਡਾ ਦੇ ਉੱਥੇ ਪਹੁੰਚਣ ਤੋਂ ਪਹਿਲਾਂ, ਕਿਉਂਕਿ ਮੇਰੇ ਖਿਆਲ ਦੇ ਨਾਲ 19 ਨਵੰਬਰ ਤੋਂ ਇਹਨਾਂ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ। ਤਾਂ ਤਕਰੀਬਨ ਆਪਣੀ ਘੜੀ ਦੇਖੀਏ ਤਾਂ ਵਿੱਚ 2-3 ਦਿਨ ਹੈਗੇ ਨੇ ਬਕਾਇਆ। ਇਹਨਾਂ 2-3 ਦਿਨਾਂ ਦੇ ਵਿੱਚ ਹੋ ਸਕਦਾ ਕੋਈ ਐਲਾਨ ਕਰ ਦਿੱਤਾ ਜਾਏ। ਇਹ ਵੀ ਇੱਕ ਸੰਭਾਵਨਾ ਹੈ। ਸਾਰੇ ਰੂਪ 'ਤੇ ਆਪਾਂ ਜੇ ਵਿਚਾਰ ਕੇ ਦੇਖੀਏ ਤਾਂ ਹੋ ਸਕਦਾ ਕਿ ਕੋਈ ਵਿਚਾਲੜਾ ਰਸਤਾ ਘੱਟੋ ਘੱਟ ਠੀਕ ਹੈ ਕੱਢਿਆ ਨਾ ਜਾਵੇ, ਪਰ ਉਹਨੂੰ ਇੱਕ ਤਰ੍ਹਾਂ ਨਾਲ ਨਕਸ਼ੇ ਤੋਂ ਬਾਹਰ ਦਿੱਤਾ ਜਾਵੇ ਕਿ ਇਸ ਤਰ੍ਹਾਂ ਦਾ ਹੋਏਗਾ। ਉਹਦੇ ਨਾਲ ਪੈਰ ਧਰਾਵਾ ਜਿਹਾ ਬਣ ਜਾਏਗਾ। ਬਾਕੀ ਦੇਖੋ ਇਹਨਾਂ ਦੀਆਂ ਸਿਆਸਤਾਂ ਜਿਹੜੀਆਂ ਬੜੀਆਂ ਡੂੰਘੀਆਂ ਹੁੰਦੀਆਂ ਤਾਂ ਚਾਹੁੰਦੇ ਕਿ ਕੋਈ ਗੜਬੜ ਹੋਵੇ। ਰਵਨੀਤ ਬਿੱਟੂ ਨੂੰ ਕਾਹਲੀ 'ਚ ਫੈਸਲਾ ਨਹੀਂ ਲੈਣਾ ਚਾਹੀਦਾ। ਕੱਲ੍ਹ ਨੂੰ ਕੋਈ ਉਨੀਕੀ ਗੱਲ ਹੋ ਜਾਂਦੀ ਆ। ਬੰਗਾਲ ਦੇ ਵਿੱਚ ਹੁਣ ਲਗਾਤਾਰ ਮੰਗ ਉੱਠ ਰਹੀ ਹੈ ਕਿ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ। ਉੱਥੇ ਮਮਤਾ ਦੇ ਪੈਰ ਉਖੜਨੇ ਥੋੜੇ ਜਿਹੇ ਔਖੇ ਆ। ਪਰ ਜੇ ਮੰਨ ਲਓ ਸਾਲ ਪਹਿਲਾਂ 6 ਮਹੀਨੇ ਪਹਿਲਾਂ ਕਿਸੇ ਵੀ ਸੂਬੇ ਦੇ ਵਿੱਚ ਇਸ ਤਰ੍ਹਾਂ ਰਾਸ਼ਟਰਪਤੀ ਰਾਜ ਲੱਗ ਜਾਂਦਾ ਤਾਂ ਫਿਰ ਜਿਹੜੀ ਸਟੇਟ ਦੀ ਜਿਹੜੀ ਕੇਂਦਰ ਦੀ ਮਸ਼ੀਨਰੀ ਉਹਦੇ ਲਈ ਬਹੁਤ ਰਸਤਾ ਸੌਖਾ ਹੋ ਜਾਂਦਾ ਹੈ। ਜੀ ਜੀ ਬਿਲਕੁਲ। ਅਗਲੀ ਮਿੰਟ ਜੀ ਗੱਲ ਕਰਦੇ ਹਾਂ ਤੇ ਕਹਿੰਦੇ ਡਰੱਗ ਰੈਕਟ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀਤੀ ਪ੍ਰੈਸ ਕਾਨਫਰੰਸ। ਉਹ ਤਾਂ ਬਹੁਤ ਦਿਨਾਂ ਦੀ ਗੱਲ ਆ। ਇਹਨਾਂ ਨੂੰ ਹੁਣ ਪ੍ਰੈਸ ਕਾਨਫਰੰਸ ਦਾ ਚੇਤਾ ਆਇਆ। ਸਰ ਚਲੋ ਦੇਰ ਆਈ ਦਰੁਸਤ ਆਈ। ਵੈਸੇ ਇੱਕ ਚੀਜ਼ ਇਹ ਆ ਕਿ ਆਮ ਆਦਮੀ ਪਾਰਟੀ ਦਾ ਇੰਨਾ ਕੁ ਆਪਾਂ ਨੂੰ ਫਾਇਦਾ ਹੈਗਾ ਨਾ ਪੰਜਾਬ ਦੇ ਵਿੱਚ, ਕਿਉਂਕਿ ਇਹ ਜਿਹੜਾ ਡਰੱਗ ਰੈਕਟ ਸੀਗਾ ਇਹਦੇ ਵਿੱਚ ਵੈਸੇ ਤੇ ਅਕਾਲੀਆਂ ਦਾ ਤੁਹਾਨੂੰ ਪਤਾ ਹੀ ਹੈ ਇਸ ਮਾਮਲੇ 'ਚ ਟਰੈਕ ਰਿਕਾਰਡ ਜਿਹੜਾ ਉਹ ਕੁਛ ਇਸ ਤਰ੍ਹਾਂ ਦਾ ਕਿ ਬਹੁਤ ਸਾਰੇ ਵਿਵਾਦ ਉਹਨਾਂ ਦੇ ਨਾਲ ਅਕਸਰ ਚਲ ਜਾਂਦੇ ਇਹੋ ਜਿਹੇ ਮਾਮਲਿਆਂ ਦੇ ਵਿੱਚ। ਤਾਂ ਐਤਕੀ ਫਿਰ ਇੱਕ ਚੱਕਰ ਪੈ ਗਿਆ ਕਿਉਂਕਿ ਉਹ ਜਿਹੜਾ ਸਰਪੰਚ ਫੜਿਆ ਗਿਆ ਗੁਰਦੀਪ ਜੀ ਦਾ ਨਾਮ ਸੀਗਾ, ਤਾਂ ਉਹਦੀਆਂ ਤਸਵੀਰਾਂ ਦੋਨਾਂ ਹੀ ਪਾਰਟੀ ਦੇ ਲੀਡਰਾਂ ਨਾਲ ਨਿਕਲਾਈਆਂ। ਹੁਣ ਜਦ ਦੋਨਾਂ ਹੀ ਪਾਰਟੀ ਦੇ ਲੀਡਰਾਂ ਨਾਲ ਤਸਵੀਰਾਂ ਜਾਂ ਤਥਾ ਕਥਿਤ ਲਿੰਕ ਸਾਹਮਣੇ ਆ ਜਾਂਦੇ ਆ ਤਾਂ ਫਿਰ ਬੋਲੇਗਾ ਕਿਹੜਾ? ਤਾਂ ਤਰਿਆਕਲ ਜਿਹੜਾ ਹੁੰਦਾ ਫਿਰ ਉਸ ਸਮੇਂ ਤੀਜੀ ਪੀੜ੍ਹੀ ਦੇ ਲਈ ਉਹ ਇੱਕ ਫਾਇਦਾ ਦਿੰਦੀ ਹੈ। ਤਾਂ ਇਹ ਘੱਟੋ ਘੱਟ ਸਾਨੂੰ ਹੁਣ ਤੱਕ ਦਾ ਜੇ ਕਹੀਏ ਤਾਂ ਇੱਧਰੋਂ ਆਮ ਆਦਮੀ ਪਾਰਟੀ ਵੱਲੋਂ ਥੋੜ੍ਹਾ ਜਿਹਾ ਸੋਖਿਆ ਕਿ ਇਹ ਉਸ ਮੁੱਦੇ ਨੂੰ ਛੋਹ ਲੈਂਦੇ ਆ ਜਿਸ ਮੁੱਦੇ 'ਤੇ ਦੋਵੇਂ ਧਿਰਾਂ ਜਿਹੜੀਆਂ ਰਵਾਇਤੀ ਧਿਰਾਂ ਜਿਹਨਾਂ ਨੂੰ ਆਪਾਂ ਕਹਿੰਦੇ ਉਹ ਕਈ ਵਾਰ ਖਾਮੋਸ਼ ਹੋ ਜਾਂਦੀਆਂ। ਬਹਰਹਾਲ ਇਹਨਾਂ ਨੇ ਕਾਫੀ ਤਾਬੜਤੋੜ ਹਮਲੇ ਕੀਤੇ ਆ ਔਰ ਇੱਥੋਂ ਤੱਕ ਕਿਹਾ ਪ੍ਰੈਸ ਕਾਨਫਰੰਸ ਕਰਕੇ ਕਿ ਅਸਲ ਦੇ ਵਿੱਚ ਜਿਹੜੇ ਇਹ ਫੜੇ ਗਏ ਆ ਡਰੱਗ ਤਸਕਰ ਉਹਨਾਂ ਦੇ ਵਿੱਚ OSD ਵੀ ਹੈ ਕੈਪਟਨ ਅਮਰਿੰਦਰ ਸਿੰਘ ਦੀ। ਤਾਂ ਇਹ ਤਕਰੀਬਨ ਜੋ ਵੀ ਕੰਮ ਚੱਲਦਾ ਪਿਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਚੱਲਦੇ। ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਦੋ ਸ਼ੱਕ ਤੌਰ ਤੇ ਕਿ ਸਾਰਾ ਕੁਛ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਪ੍ਰਸਤੀ ਹੇਠ ਚੱਲ ਰਿਹਾ। ਪਰ ਕੈਪਟਨ ਅਮਰਿੰਦਰ ਸਿੰਘ ਵੀ ਇਸ ਮੁੱਦੇ ਤੇ ਬੋਲੇ ਵੀ ਉਤਰਾ ਤੇ ਉਹ ਕਹਿੰਦੇ ਮੈਂ ਕਿਸੇ ਨੂੰ ਖੰਘਰ ਨਹੀਂ ਦਿਆਂਗਾ, ਜੋ ਖੰਘਿਆ ਸੋ ਟੰਗਿਆ ਫਲਾ ਫਲਾ। ਉਹਨਾਂ ਦੇ ਡਾਇਲੌਗ ਵੀ ਜਿਹੜੇ ਆ ਬੜੇ ਕਈ ਵਾਰ ਨਾ ਉਹ ਤਕੜੇ ਡਾਇਲੌਗ ਬੋਲਦੇ ਆ। ਤਾਂ ਇਸ ਮਾਮਲੇ ਦੇ ਵਿੱਚ ਤੇ ਉਹ ਬੋਲੇ ਹੀ ਨਹੀਂ ਹੈ। ਨੂਰ ਨੂੰ ਸੱਦ ਕੇ ਕਈ ਵਾਰ ਉਹ ਸਨਮਾਨ ਦੇ ਦਿੰਦੇ ਆ, ਕਈ ਵਾਰ ਹੋਰ ਬੱਚਿਆਂ ਨਾਲ ਵੀ ਮੁਲਾਕਾਤ ਕਰ ਲੈਂਦੇ ਆ, ਪਰ ਇਹੋ ਜਿਹੇ ਸੰਵੇਦਨਸ਼ੀਲ ਮੁੱਦੇ ਤੇ ਬੋਲੇ ਹੀ ਨਹੀਂ ਹੈ, ਬਚਦੇ ਨਜ਼ਰ ਆਏ। ਜਦ ਕਿ ਤੁਹਾਨੂੰ ਪਤਾ ਹੀ ਹੈ ਕਿ ਮੁੱਦਾ ਜਿਹੜਾ ਰਾਜਨੀਤੀ ਦੇ ਵਿੱਚ ਕਿੰਨਾ ਹਾਵੀ ਰਿਹਾ ਔਰ ਇਹਨਾਂ ਵਾਸਤੇ ਕਿੰਨਾ ਫਾਇਦੇਮੰਦ ਆ ਰਿਹਾ। ਚਲੋ ਇਹਨਾਂ ਨੇ ਤੇ ਆਪਣਾ ਕੰਮ ਕਰ ਦਿੱਤਾ, ਵਿਰੋਧੀ ਧਿਰ ਦੀ ਭੂਮਿਕਾ ਜੋ ਵੀ ਅਦਾ ਕਰਨੀ ਆ ਉਹ ਕਰ ਦਿੱਤੀ। ਪਰ ਅਸਲ ਦੇ ਵਿੱਚ ਜੇ ਤੁਸੀਂ ਨਿਰਪੱਖ ਐਂਗਲ ਤੋਂ ਵੇਖੋਗੇ ਰਾਜਨੀਤੀ ਨੂੰ ਪਾਸੇ ਰੱਖ ਕੇ ਤਾਂ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਘੱਟੋ ਘੱਟ ਇੱਕ ਵੱਡੀ ਇਨਕੁਆਇਰੀ ਖੁੱਲ੍ਹ ਗਈ ਔਰ ਜਿਹੜੇ ਇਹਨਾਂ ਦੇ ਕੋਈ ਵੀ ਤਥਾਕਥਿਤ ਤੌਰ ਤੇ ਆਏ OSD ਇਸ ਲਿੰਕ ਦੇ ਵਿੱਚ ਉਹਨਾਂ ਨੂੰ ਉਦੋਂ ਤੱਕ ਜੋ ਵੀ ਸਰਵਿਸ ਉਹ ਦਿੰਦੇ ਚਾਹੇ ਪਾਰਟੀ ਨੂੰ ਦਿੰਦੇ ਆ ਚਾਹੇ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਨੂੰ ਦਿੰਦੇ ਆ ਉਹਨਾਂ ਤੋਂ ਉਹਨਾਂ ਨੂੰ ਬਰਤਰਫ ਕਰ ਦੇਣਾ ਚਾਹੀਦਾ, ਉਹਨਾਂ ਨੂੰ ਇੱਕ ਭਜਾ ਦੇਣਾ ਚਾਹੀਦਾ ਜੀ। ਇਹ ਤੇ ਇੱਕ ਇਖਲਾਕੀ ਤੌਰ ਤੇ ਮੈਂ ਸਮਝਦਾ ਕਿ ਜ਼ਰੂਰੀ ਕਦਮ ਸੀਗਾ। ਦੂਜੀ ਗੱਲ ਇਹ ਆ ਕਿ ਆਮ ਤੌਰ ਤੇ ਅਸੀਂ ਦੇਖਦੇ ਰਹੇ ਹਾਂ ਕਿ ਅਕਾਲੀਆਂ ਵੇਲੇ ਚਾਹੇ ਉਹ ਇੰਟਲੈਕਚੁਅਲ ਕਲਾਸ ਹੋਵੇ, ਚਾਹੇ ਮੀਡੀਆ ਕਲਾਸ ਹੋਵੇ, ਚਾਹੇ ਸੋਸ਼ਲ ਮੀਡੀਆ ਦੀ ਕਲਾਸ ਹੋਵੇ, ਉਹ ਸਾਰੇ ਬੜੀ ਕਲਾਸ ਲੈਂਦੇ ਸੀ। ਇਹੋ ਜਿਹਾ ਮੁੱਦਾ ਜਿਹੜਾ ਉਹਦੇ ਤੇ ਥੋੜੇ ਚੁੱਪ ਨੇ। ਇਹ ਚੀਜ਼ ਮੈਨੂੰ ਬੜੀ ਜ਼ਾਤੀ ਤੌਰ ਤੇ ਰੜਕਦੀ ਆ। ਹਾਲਾਂਕਿ ਮੈਂ ਕਹਿੰਦਾ ਕਿ ਕੋਈ ਵੀ ਹੈ ਚਲੋ ਪਾਰਟੀਆਂ ਦੀ ਤਾਂ ਵੱਖਰੀ ਗੱਲ ਆ, ਪਰ ਜਿਹੜੇ ਇਸ ਤਰ੍ਹਾਂ ਦੇ ਪੱਤਰਕਾਰ ਨੇ ਜਾਂ ਬੁੱਧੀਜੀਵੀ ਨੇ ਉਹਨਾਂ ਨੂੰ ਤੇ ਆਪਣਾ ਸ਼ੀਸ਼ਾ ਜਿਹੜਾ ਐਨਕ ਦਾ ਉਹ ਨਿਰਪੱਖ ਰੱਖਣਾ ਚਾਹੀਦਾ। ਅਸੀਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਕਿਉਂ ਨਹੀਂ ਦਬਾਅ ਬਣਾ ਪਾ ਰਹੇ ਕਿ ਹਾਂ ਤੁਸੀਂ ਕੋਈ ਇਨਵੈਸਟੀਗੇਸ਼ਨ ਜਿਹੜੀ ਆ ਉਹ ਵਧੀਆ ਢੰਗ ਦੀ ਕਰਵਾਓ। ਕੁਛ ਨਹੀਂ ਹੋ ਰਿਹਾ। ਤੁਸੀਂ ਤੇ ਅਖਲਾਕੀ ਤੌਰ ਤੇ ਹੁਣ ਤੱਕ ਉਹਨਾਂ ਬੰਦਿਆਂ ਨੂੰ ਭਜਾਇਆ ਵੀ ਨਹੀਂ ਹੈ। ਇਹਦੇ ਤੋਂ ਕੀ ਮੈਸੇਜ ਜਾਵੇ? ਔਰ ਇੱਕ ਚੀਜ਼ ਹੋਰ ਵੇਖੋ ਕਿ
ईडी भी इस मामले के विच मेरे ख्याल दे नाल बहुत जरूरी है, उसकी इनवॉल्वमेंट भी जरूरी है। ये लिंक जिहड़ा ड्रग रैकेट का वो पंजाब के धार्मिक स्थानों तो हुंदा होया आस्ट्रेलिया तक जाता है, तो फिर आस्ट्रेलिया तक जाता है तो इसका मतलब कि मनी लॉन्ड्रिंग का तो मसला है। हुण चलो आप मानते हैं कि सीबीआई की इन्वेस्टिगेशन नहीं मनी जा सकती, वैसे भी इन्होंने तुहानूं याद ही होना इन्होंने वो जो कंसेंट देंदे हुंदे आ वापस ले लिया वा, एमपी वापस ले ली है, तो सीबीआई तो आ ही नहीं सकती छेती किते जब तक कोई कोर्ट तो ऑर्डर नहीं होंदा। तो ये बहुत वड्डी विपता की गल है। पर मसला हुण यही है ना कि जिस तरीके का ये सारा रैकेट आ ਉਹਦੇ ਵਾਸਤੇ ਤੇ ਸਾਨੂੰ ਕੋਈ ਨਾ ਕੋਈ ਯਕੀਨ ਕਰਨਾ ਹੀ ਪਊਗਾ ਨਾ ਕਿਸੇ ਨਾ ਕਿਸੇ ਏਜੰਸੀ ਤੇ ਕਿ ਜੇ ਬਾਹਰਲੇ ਮੁਲਕ ਦੇ ਵਿੱਚ ਇਹ ਲਿੰਕ ਜਾਂਦਾ ਹੈ ਤਾਂ ਫਿਰ ਪੈਸੇ ਦਾ ਵੀ ਲੈਣ ਦੇਣ ਹੋਇਆ ਤਾਂ ਜਿਹਦਾ ਦਾਇਰਾ ਜਿਹੜਾ ਪੰਜਾਬ ਪੁਲਿਸ ਦਾ ਉਹ ਹੈ ਹੀ ਨਹੀਂ ਉੱਥੋਂ ਤੱਕ, ਤੇ ਉਹ ਇਨਵੈਸਟੀਗੇਸ਼ਨ ਕੀ ਕਰੇਗੀ। ਤਾਂ ਇੱਥੋਂ ਘੱਟੋ ਘੱਟ ਇੱਕ ਚੀਜ਼ ਤੇ ਇਹ ਸਮਝ ਆਉਂਦੀ ਹੈ ਕਿ ਏਜੰਸੀਆਂ ਦਾ ਵੀ ਇੱਥੇ ਵਕਾਰ ਜਿਹੜਾ ਉਹ ਥਾਂ ਤੇ ਲੱਗਾ ਪਿਆ ਕਿ ਹੁਣ ਮੈਨੂੰ ਖੁਦ ਨੂੰ ਝਿਜਕ ਹੋ ਰਹੀ ਕਿ ਮੈਂ ਕਿਹੜੀ ਏਜੰਸੀ ਦਾ ਨਾਂ ਲਵਾਂ कि ਇਹਦੇ ਤੋਂ ਜਾਂਚ ਪੜਤਾਲ ਕਰਵਾ ਲਓ। ਦੂਜੀ ਚੀਜ਼ ਇਹ ਆ ਕਿ ਰਾਜਨੀਤਿਕ ਲੋਕ ਜਿਹੜੇ ਮੌਕਾ ਪ੍ਰਸਤੀ ਸਾਬਤ ਹੋਏ ਆ, ਜੇ ਆਪਾਂ ਡਰੱਗ ਦੇ ਮੁੱਦੇ ਨੂੰ ਲੈ ਕੇ ਚੱਲੀਏ ਤਾਂ ਅੱਜ ਜੇ ਪੰਜਾਬ ਦੇ ਚੀਫ ਮਿਨਿਸਟਰ ਦੇ OSP ਤੇ ਦੋਸ਼ ਲੱਗੇ ਤਾਂ ਬਿਲਕੁਲ ਖਾਮੋਸ਼ੀ ਧਾਰ ਗਏ ਆ, ਬਿਲਕੁਲ ਚੁੱਪੀ ਧਾਰ ਗਏ ਆ। ਤਾਂ ਇਹ ਆਪਣੇ ਆਪ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਨੇ ਬੜੀਆਂ ਮਹੱਤਵਪੂਰਨ ਹੋ ਜਾਂਦੀਆਂ ਕਿ ਮੌਕਾ ਪ੍ਰਸਤ ਨੇ ਜੇ ਸੱਤਾ ਧਿਰ ਦੇ ਵਿੱਚ ਹੁੰਦੇ ਆ ਤਾਂ ਆਪਣੀਆਂ ਚੀਜ਼ਾਂ ਨੂੰ ਦਬਾਉਂਦੇ ਆ, ਜੇ ਵਿਰੋਧੀ ਧਿਰ ਚ ਹੁੰਦੇ ਤਾਂ ਆਪਣੀਆਂ ਚੀਜ਼ਾਂ ਨੂੰ ਉਠਾਉਂਦੇ ਆ। ਦੂਜੀ ਗੱਲ ਇਹ ਆ ਕਿ ਇਸ ਦੇਸ਼ ਦੇ ਵਿੱਚ ਜੋ ਏਜੰਸੀਆਂ ਸੀ ਉਹਨਾਂ ਦੀ ਦੁਰਵਰਤੋਂ ਇੰਨੀ ਹੋਈ ਆ ਕਿ ਮੇਰੇ ਵਰਗਾ ਹੁਣ ਉਹਨਾਂ ਦੇ ਨਾਂ ਦੀ ਵਰਤੋਂ ਕਰਦਾ ਵੀ ਸਿੱਖ ਰਿਹਾ। ਇਹ ਦੋ ਚੀਜ਼ਾਂ ਦੇਖਣ ਵਾਲੀਆਂ ਨੇ ਸਾਰੇ ਪ੍ਰਕਾਰ। ਜੀ ਜੀ ਬਿਲਕੁਲ। ਅਤੇ ਸਰੋਤਿਓ ਅਗਲੀ ਖਬਰ ਤੋਂ ਪਹਿਲਾਂ ਦੱਸਦੇ ਜਾਈਏ ਵੀ ਜੇ ਕੋਈ ਟਰੱਕਿੰਗ ਦਾ ਬਿਜ਼ਨਸ ਆਪਣਾ ਸ਼ੁਰੂ ਕਰਨਾ ਚਾਹੁੰਦਾ ਹੈ, ਟਰੱਕਿੰਗ ਡਿਸਪੈਚ ਦੀਆਂ ਕੋਰਸ ਦੀਆਂ ਕਲਾਸਿਸ ਜਿਹੜੀਆਂ ਆ ਇਸ ਮੌਕੇ ਅਵਲ ਟੈਕਨੋਲੋਜੀਜ਼ ਦੇ ਦੁਆਰਾ ਸੈਕਰਾਮੈਂਟੋ ਦੇ ਵਿੱਚ ਉਹ ਚੱਲ ਰਹੀਆਂ ਨੇ। 4 ਦਿਨਾਂ ਦਾ ਇਹ ਜਿਹੜਾ ਉਹ ਕੋਰਸ ਹੁੰਦਾ ਹੈ, ਦੁਪਹਿਰੇ 2 ਤੋਂ 7 ਵਜੇ ਤੱਕ ਇਹ ਹੋਵੇਗਾ। ਸੋ ਜੇ ਵੀ ਜਿਹੜਾ ਵੀ ਕੋਈ ਟਰੱਕਿੰਗ ਦੇ ਬਾਰੇ ਇਨਫੋਰਮੇਸ਼ਨ ਹੋਰ ਲੈਣਾ ਚਾਹੁੰਦਾ ਆ, ਉਹਨਾਂ ਦੇ ਕੋਰਸ ਦੇ ਵਿੱਚ ਐਨਰੋਲ ਕਰਨਾ ਚਾਹੁੰਦਾ ਆ ਅਤੇ ਬਿਜ਼ਨਸ ਕਿੱਦਾਂ ਚਲਾਉਣਾ ਹੈ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ। ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਅਵਰ ਟੈਕਨੋਲੋਜੀ ਦੇ ਨਾਲ 9167534205 916 573 4205 ਦੇ ਉੱਤੇ। ਅਤੇ ਮਿੰਟੂ ਜੀ ਅਗਲੀਆਂ ਜਿਹੜੀਆਂ ਖਬਰਾਂ ਵੱਲ ਮੁੜ ਵਾਪਸੀ ਕਰਦੇ ਹਾਂ ਅਤੇ ਕਹਿੰਦੇ ਸੋਨੂ ਸੂਦ ਨੂੰ ਹੁਣ ਸਟੇਟ ਆਈਕਨ ਨਿਯੁਕਤ ਕੀਤਾ ਗਿਆ। ਹਾਂਜੀ ਦੇਖੋ ਸੋਨੂ ਸੂਦ ਵੈਸੇ ਤੇ ਹੁਣ ਨੈਸ਼ਨਲ ਚਿਹਰਾ ਬਣ ਗਿਆ ਜੀ। ਵੈਸੇ ਫਿਲਮਾਂ ਦੇ ਵਿੱਚ ਵੀ ਜਿਹੜੇ ਸ਼ੁਰੂ ਹੋ ਜਾਂਦੇ ਆ ਮੁੰਡੇ ਕੁੜੀਆਂ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਯੂਥ ਦੇ ਤਾਂ ਆਈਕਨ ਬਣ ਹੀ ਜਾਂਦੇ ਆ, ਪਰ ਆਈਕਨ ਬਣਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਇਹ ਹੁਣ ਇਹਨਾਂ ਨੇ ਪੰਜਾਬ ਦਾ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਇਹਨਾਂ ਨੇ ਅਪਰੂਵ ਕਰਾਇਆ ਯੂਥ ਆਈਕਨ। ਯੂਥ ਆਈਕਨ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਉੱਥੇ ਵੋਟਾਂ ਵਾਸਤੇ ਪ੍ਰੇਰਿਤ ਕਰਨਾ ਹੈ। ਜਿਸ ਤਰ੍ਹਾਂ ਪਹਿਲਾਂ ਮੇਰੇ ਖਿਆਲ ਦੇ ਨਾਲ ਗੁਰਦਾਸ ਮਾਨ ਵੀ ਰਿਹਾ ਕਿਤੇ, ਗੁਰਦਾਸ ਮਾਨ ਵੀ ਰਿਹਾ, ਉਸ ਤੋਂ ਬਾਅਦ ਹੋਰ ਵੀ ਕੁਛ ਆਰਟਿਸਟ ਕਰ ਰਹੇ ਨੇ। ਤਾਂ ਇਸ ਤਰ੍ਹਾਂ ਇੱਕ ਚਿਹਰੇ ਨੂੰ ਸਥਾਪਿਤ ਕੀਤਾ ਜਾਂਦਾ ਹੈ ਕਿਸੇ ਵੀ ਸੂਬੇ ਦੇ ਵਿੱਚ ਤਾਂ ਕਿ ਨੌਜਵਾਨਾਂ ਨੂੰ ਪ੍ਰੇਰਿਤ ਕਰੇ। ਹੁਣ ਸੋਨੂ ਸੂਦ ਨੂੰ ਹਰੇਕ ਨੌਜਵਾਨ ਜਾਣਦਾ ਹੋਏਗਾ ਤਾਂ ਉਹਦੀ ਜਿਹੜੀ ਅਪੀਲ ਹੈ ਕਿ ਵੋਟਰਾਂ ਤੇ ਅਸਰ ਕਰੇ। ਇਹ ਇੱਕ ਪੇਸ਼ਕਦਮੀ ਹੁੰਦੀ ਹੈ ਇਹਨਾਂ ਦੀ, ਹਰੇਕ ਥਾਂ ਤੇ ਨਹੀਂ ਹੁੰਦੀ। ਜੇ ਆਪਾਂ ਦੇਖੀਏ ਜਿਹੜੀ ਪਰਸੈਂਟੇਜ ਹੈ ਵੋਟ ਪਰਸੈਂਟੇਜ ਆ ਉਹ ਲਗਾਤਾਰ ਨਿਰਾਸ਼ ਕਰਦੀ ਹੈ। ਇਸ ਤਰ੍ਹਾਂ ਦੇ ਉਪਰਾਲੇ ਜ਼ਰੂਰ ਕੀਤੇ ਜਾਂਦੇ ਆ, ਇਸ ਤਰ੍ਹਾਂ ਦੀਆਂ ਪੇਸ਼ਕਦਮੀਆਂ ਹੁੰਦੀਆਂ ਨੇ, ਪਹਿਲ ਕਦਮੀਆਂ ਕੀਤੀਆਂ ਜਾਂਦੀਆਂ ਨੇ, ਪਰ ਬਾਵਜੂਦ ਇਸ ਦੇ ਲੋਕ ਰਾਜਨੀਤੀ ਤੋਂ ਇੰਨਾ ਜ਼ਿਆਦਾ ਨਿਰਾਸ਼ ਨੇ। ਹੁਣ ਤੁਸੀਂ ਨੌਜਵਾਨ ਵੀ ਦੇਖੋਗੇ ਤੁਹਾਨੂੰ ਨਾ ਕਈ ਵਾਰ ਇਸ ਤਰ੍ਹਾਂ ਦੇ ਨੌਜਵਾਨ ਮਿਲ ਜਾਂਦੇ। ਮੈਂ ਤੇ ਚਲੋ ਗੁਫ਼ਤਗੂ ਕਰ ਲੈਂਦਾ, ਕਦੇ ਕਦੇ ਮਿਲੀਦਾ ਤੇ ਗੱਲਾਂ ਬਾਤਾਂ ਚੱਲਦੀਆਂ। ਕਈ ਨੌਜਵਾਨ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੀ ਵੋਟ ਬਣ ਜਾਂਦੀ ਹੈ, ਵੋਟ ਤਾਂ ਇਸਤੇਮਾਲ ਹੀ ਨਹੀਂ ਕਰਦੇ, ਜੇ ਕਰਦੇ ਤਾਂ ਨੋਟਾਂ ਨੂੰ ਕਰਕੇ ਆਉਂਦੇ। ਬਹੁਤ ਸਾਰੇ ਨੌਜਵਾਨ ਤੁਹਾਨੂੰ ਮਿਲ ਜਾਣਗੇ। ਮਤਲਬ ਕਿ ਇੱਕ ਯਕੀਨ ਟੁੱਟ ਗਿਆ। ਜੇ ਵੋਟ ਪਰਸੈਂਟੇਜ ਵੀ ਦੇਖੋਗੇ ਤਾਂ ਉਹ ਟਿਕੀ ਰਹਿੰਦੀ ਹੈ 50-60 ਦੇ ਦਰਮਿਆਨ ਜਿਹੜਾ ਜਨਰਲ ਇਲੈਕਸ਼ਨ ਹੁੰਦਾ। ਤਾਂ ਬਹੁਤੇ ਲੋਕਾਂ ਨੂੰ ਜਦੋਂ ਤੁਸੀਂ ਪੁੱਛੋਗੇ ਜਿਹੜੇ ਪੜ੍ਹੇ ਲਿਖੇ ਵੀ ਆ ਉਹ ਕਹਿੰਦੇ ਕੀ ਫਾਇਦਾ, ਉਦੋਂ ਛੁੱਟੀ ਹੁੰਦੀ ਆ ਉਹਦੇ ਨਾਲ ਚੰਗਾ ਕਿ ਆਰਾਮ ਨਾਲ ਸੀਰੀਅਲ ਦੇਖੋ। ਪਰ ਫਿਰ ਵੀ ਸੋਨੂ ਸੂਦ ਆਪਣੇ ਕੰਮ ਵਾਸਤੇ ਬਹੁਤ ਜ਼ਿਆਦਾ ਮਸ਼ਹੂਰ ਹੋਇਆ। ਜੇ ਪੰਜਾਬ ਦੇ ਇਸ ਪੁੱਤਰ ਦਾ ਕੋਈ ਲਾਭ ਮਿਲ ਸਕਦਾ ਹੈ ਤਾਂ ਜ਼ਰੂਰ ਲੈਣਾ ਚਾਹੀਦਾ। ਪਰ ਮੇਰੇ ਖਿਆਲ ਦੇ ਨਾਲ ਜੇ ਮੰਨ ਲਓ ਸੋਨੂ ਸੂਦ ਤੋਂ ਕੋਈ ਲਾਭ ਮਿਲਦਾ ਹੈ ਇਸ ਪੱਖ ਤੋਂ ਤੇ ਫਿਰ ਉਹਦੇ ਤੋਂ ਰਾਜਨੀਤਿਕ ਲਾਭ ਲੈਣ ਵਾਸਤੇ ਵੀ ਪਾਰਟੀਆਂ ਸੋਚਣਗੀਆਂ ਜ਼ਰੂਰ।
ਜੀ ਬਿਲਕੁਲ, ਉਹ ਤਾਂ ਛੱਡਦੇ ਨਹੀਂ ਜੀ ਕਿਸੇ ਨੂੰ ਵੀ ਜਿਹੜੇ ਸਿਆਸਤਦਾਨ ਨੇ। ਅਗਲੀ ਮਿੰਟ 'ਚ ਗੱਲ ਕਰੀਏ, ਦਾਗੀ ਸਿਆਸਤਦਾਨਾਂ ਨੂੰ ਚੋਣ ਲੜਨ ਤੋਂ ਅਯੋਗ ਠਹਿਰਾਉਣ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਨਾ ਕੀ ਕਹਿੰਦੇ ਸੁਪਰੀਮ ਕੋਰਟ ਵਾਲੇ ਜੀ? ਵੀ ਜੇ ਇੱਕ ਨਾ ਫਿਲਮ ਆਈ ਸੀ ਪਿਆਰ ਤੋਂ ਹੋਣਾ ਹੀ ਥਾ, ਤਾਂ ਹੂੰ ਬਸ ਇਹਦੇ ਵਿੱਚ ਵੀ ਉਹ ਅੱਗੋਂ ਸ਼ਬਦ ਉਹ ਲਾ ਕੇ ਪਿਆਰ ਵਾਲਾ ਇਹ ਲਾ ਲਓ, ਇਹ ਤੋਂ ਹੋਣਾ ਹੀ ਥਾ। ਕਿਉਂਕਿ ਅੱਗੇ ਵੀ ਦੇਖਿਆ ਕਈ ਮੌਕਿਆਂ ਤੇ ਜਿਹੜੀ ਸਰਵਉੱਚ ਅਦਾਲਤ ਆ ਉਹ ਆਪਣਾ ਅਧਿਕਾਰ ਖੇਤਰ ਜਿੰਨਾ ਕੁ ਉਹਦਾ ਹੈ ਤਾਂ ਉਹਦੇ ਵਿੱਚ ਰਹਿ ਕੇ ਇਹ ਚੀਜ਼ ਜਿਹੜੀ ਆ ਉਹ ਡਿਫਾਈਨ ਕਰ ਦਿੰਦੀ ਹੈ ਕਿ ਵੇਖੋ ਭਾਈ ਇਹ ਸਾਰਾ ਜਿਹੜਾ ਮਸਲਾ ਹੈ ਉਹਦਾ ਕਾਰੋਬਾਰ ਹੈਗਾ ਰਾਜ ਸਭਾ ਤੇ ਜਾਂ ਲੋਕ ਸਭਾ ਤੇ ਉਹਨਾਂ ਨੇ ਕਾਨੂੰਨ ਬਣਾਉਣੇ ਆ, ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ। ਵੈਸੇ ਜੇ ਤੁਸੀਂ ਦੇਖੋਗੇ ਤਾਂ ਇੱਕ ਮੈਂ ਟਿੱਪਣੀ ਪੜ੍ਹ ਰਿਹਾ ਸੀਗਾ ਇਹਦੇ ਵਿੱਚ ਜੋ ਅੱਜ ਇਹਨਾਂ ਨੇ ਆਰਡਰ ਪਾਸ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਅਸੀਂ ਇਸ ਗੱਲ ਨੂੰ ਸਹਿਮਤ ਹਾਂ, ਕਿਉਂਕਿ ਕਿਹਾ ਇਹ ਗਿਆ ਸੀਗਾ, ਮੰਗ ਇਹ ਕੀਤੀ ਗਈ ਸੀਗੀ ਕਿ ਜਿਨ੍ਹਾਂ ਕੇਸਾਂ ਦੇ ਵਿੱਚ 5 ਸਾਲ ਤੱਕ ਦੀ ਸਜ਼ਾ ਬਣਦੀ ਹੈ ਤਾਂ ਜਿਹੜੇ ਵਿਧਾਨਕਾਰ ਜਾਂ ਲਾ ਲਓ ਕਿ ਸੰਸਦ ਮੈਂਬਰ ਹੈ ਜਿਹੜੇ ਉਹ ਚਾਰਜਸ਼ੀਟ ਹੋ ਗਏ ਆ ਉਹਨਾਂ ਕੇਸਾਂ ਦੇ ਵਿੱਚ, ਸਮਝ ਗਏ ਨਾ ਵੀ ਜਿਨ੍ਹਾਂ ਕੇਸਾਂ ਦੇ ਵਿੱਚ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ, ਜੇ ਕੋਈ ਵਿਧਾਨਕਾਰ ਜਾਂ ਸੰਸਦ ਮੈਂਬਰ ਉਹਦੇ 'ਚ ਚਾਰਜ ਹੋ ਗਿਆ, ਚਾਰਜਸ਼ੀਟ ਹੋ ਗਿਆ ਤਾਂ ਫਿਰ ਤੁਸੀਂ ਉਹਨੂੰ ਅਯੋਗ ਕਰਾਰ ਦੇ ਦਿਓ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਤੁਸੀਂ ਜੋ ਕੁਝ ਕਹਿ ਰਹੇ ਹੋ ਉਹ ਸਹੀ ਹੈ। ਹੁਣ ਆਹ ਦੇਖੋ ਇਹ ਜਿਹੜੀ ਪੰਕਤੀ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਅਸੀਂ ਇਸ ਗੱਲੋਂ ਸਹਿਮਤ ਹਾਂ ਕਿ ਤੁਸੀਂ ਜੋ ਕੁਝ ਕਹਿ ਰਹੇ ਹੋ ਸਹੀ ਹੈ, ਪਰ ਅਸੀਂ ਅਜਿਹੇ ਹੁਕਮ ਨਹੀਂ ਦੇ ਸਕਦੇ, ਇਹ ਫੈਸਲਾ ਜਿਹੜਾ ਉਹ ਸੰਸਦ ਦੇ ਅਧਿਕਾਰ ਖੇਤਰ ਮਤਲਬ ਕਿ ਪਹਿਲੀ ਪੰਕਤੀ ਉਹਨਾਂ ਦੀ ਉਹ ਹੈ ਕਿ ਗੱਲ ਤੁਹਾਡੀ ਸਹੀ ਹੈ। ਕਿਉਂਕਿ ਲੋਕ ਪ੍ਰੈਰੀ ਵਾਲੇ ਗਏ ਸਨ, ਉਹ ਬਹੁਤ ਵਧੀਆ ਕੰਮ ਕਰਦੇ ਨੇ, ਖਾਸ ਤੌਰ ਤੇ ਰਿਫਾਰਮਸ ਦੇ ਮਾਮਲੇ ਦੇ ਵਿੱਚ ਜੋ ਡੈਮੋਕ੍ਰੈਟਿਕ ਰਿਫਾਰਮਸ ਆਪਾਂ ਕਹਿ ਸਕਦੇ ਹਾਂ, ਖਾਸ ਤੌਰ ਤੇ ਇਲੈਕਸ਼ਨ ਨਾਲ ਜੁੜੇ। ਇਹਦੇ ਵਿੱਚ ਹੁਣ ਸਾਫ਼ ਆ ਕਿ ਕਾਨੂੰਨ ਬਣਾਉਣੇ ਆ ਕਿਹਨਾਂ ਨੇ, ਲੋਕ ਸਭਾ ਨੇ, ਰਾਜ ਸਭਾ ਨੇ, ਤਾਂ ਉਹਦੇ ਵਿੱਚ ਤੇ ਉਹਨਾਂ ਦੇ ਆਪਣੇ ਬੰਦੇ ਜਿਹੜੇ ਉਹ ਡੁੱਬ ਜਾਣਗੇ, ਉਹਨਾਂ ਨੂੰ ਆਪਣਾ ਲਾਹੌਰ ਪਿਆ। ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਏਡੇ ਵੱਡੇ ਮੁਲਕ ਦਾ ਏਡਾ ਵੱਡਾ ਚੋਣ ਕਮਿਸ਼ਨ ਜੋ ਏਡਾ ਵੱਡਾ ਇਲੈਕਸ਼ਨ ਕੰਡਕਟ ਕਰਦਾ ਹੈ ਤਾਂ ਉਹਦੇ ਕੋਲ ਇਸ ਤਰ੍ਹਾਂ ਦੀ ਕੋਈ ਅਧਿਕਾਰਤ ਤੌਰ ਤੇ ਪਾਵਰ ਨਹੀਂ ਹੈ, ਸੰਵਿਧਾਨਕ ਤੌਰ ਤੇ ਉਹਦੇ ਕੋਲ ਕੋਈ ਐਸੀ ਸ਼ਕਤੀ ਨਹੀਂ ਜਿਹਦੇ ਨਾਲ ਉਹ ਇਸ ਤਰ੍ਹਾਂ ਦੇ ਨਿਯਮ ਵੀ ਬਣਾ ਸਕੇ। ਤਾਂ ਇਹ ਸਾਡੀ ਹੁਣ ਅੱਜ ਦੀ ਜੇ ਆਪਾਂ ਦੇਖੀਏ 21ਵੀਂ ਸਦੀ ਦੀ ਜਿਹੜੀ ਸਾਡੀ ਪੀੜ੍ਹੀ ਹੈ, ਜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝ ਪਾ ਰਹੀ ਤਾਂ ਫਿਰ ਤੇ ਬਹੁਤ ਬਦਕਿਸਮਤੀ ਹੈ ਇਸ ਮੁਲਕ ਦੀ। ਲੋਕ ਹਾਲੇ ਵੀ ਇਹਨਾਂ ਨੂੰ ਨਹੀਂ ਕਹਿ ਰਹੇ ਕਿ ਤੁਸੀਂ ਤੇ ਭਾਈ ਬੇੜਾ ਗਰਕ ਕਰੀ ਜਾਂਦੇ ਹੋ, ਕਦੇ 30% ਹੋ ਜਾਂਦੇ ਦਾਗੀ, ਕਦੇ 47% ਤੱਕ ਵੀ ਪਹੁੰਚ ਜਾਂਦੇ ਆ, ਤਾਂ ਤੁਸੀਂ ਤੇ ਬਹੁਤ ਗਲਤ ਚੱਲ ਰਹੇ। ਤਾਂ ਐਸਾ ਕਾਨੂੰਨ ਜਿਹੜਾ ਬਣਾਓ ਜਿਹਦੇ ਵਿੱਚ ਸਾਫ਼ ਸਪਸ਼ਟ ਹੋ ਜਾਵੇ ਕਿ ਤੁਸੀਂ ਇੱਛਾ ਰੱਖਦੇ ਹੋ ਕਿ ਇਸ ਤਰ੍ਹਾਂ ਦੇ ਬੰਦੇ ਨਾ ਆਉਣ ਜਿਹੜੇ ਕਿ ਕ੍ਰਿਮੀਨਲ ਮਾਈਂਡਡ ਹੋਣ ਜਾਂ ਜਿਹੜੇ ਤਾਕੀ ਹੋਣ, ਤੇ ਜਾਂ ਤੁਸੀਂ ਇਹ ਸਾਰਾ ਕੰਮ ਕਰ ਰਿਹਾ ਜਿਹੜਾ ਉਹ ਹਵਾਲੇ ਕਰਦੇ ਚੋਣ ਕਮਿਸ਼ਨ ਦੇ ਕਿ ਭਾਈ ਤੁਸੀਂ ਆਪਣੇ ਪੱਧਰ ਤੇ ਨਿਯਮ ਬਣਾ ਸਕਦੇ ਹੋ। ਪਰ ਅਫਸੋਸ ਦੀ ਗੱਲ ਹੈ ਕਿ ਇਹ ਸੋਸ਼ਲ ਡਿਸਕੋਰਸ ਦਾ ਹਿੱਸਾ ਹੀ ਨਹੀਂ ਹੈ ਮਾਮਲਾ ਕਿ ਕਦੇ ਲੋਕ ਜਿਹੜੇ ਆ ਉਹ ਇਸ ਮਾਮਲੇ ਨੂੰ ਆਪਣੀ ਚਰਚਾ ਦੇ ਵਿੱਚ ਲੈ ਕੇ ਹੁਣ ਜਿਹੜੇ ਚਰਚਾ ਕਰਨ, ਜਦੋਂ ਸਮਾਜ ਦੇ ਵਿੱਚ ਚਰਚਾ ਨਹੀਂ ਹੁੰਦੀ ਤਾਂ ਸਿਆਸਤ ਦੇ ਵਿੱਚ ਚਰਚਾ ਕੀ ਖਾਸ ਹੋਏਗੀ। ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿ ਸੁਪਰੀਮ ਕੋਰਟ ਨੇ ਪੱਲਾ ਝਾੜ ਦਿੱਤਾ। ਪਰ ਤੁਸੀਂ ਦੇਖੋ ਕਿ ਇਸ ਦੇਸ਼ ਦੇ ਵਿੱਚ ਜੇ ਹੋਣਾ ਹੋਵੇ ਤਾਂ ਕੀ ਨਹੀਂ ਹੋ ਸਕਦਾ, ਦਲ ਬਦਲੀ ਤੇ ਵੀ ਕਾਨੂੰਨ ਹੈ। ਪਰ ਕਮਾਲ ਦੀ ਗੱਲ ਆ ਕਿ ਇੱਥੇ ਪੰਜਾਬ ਦੀ ਅਸੈਂਬਲੀ ਬਾਰੇ ਹੁਣ ਲਿਖੀ ਸੀ ਗੱਲ ਪਿੱਛੇ ਜੇ ਕਿ ਸੁਖਪਾਲ ਖਹਿਰਾ ਨੇ ਇੱਕ ਇਹਨਾਂ ਦੀ ਕਹਿ ਲਓ ਕਮਜ਼ੋਰੀ ਫੜ ਲਈ ਕਿ ਜਦੋਂ ਐਂਟੀ ਕਰਪਸ਼ਨ ਲਾਅ ਬਣਿਆ ਉਸ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਨੋਟੀਫਾਈਡ ਹੀ ਨਹੀਂ ਸੀ ਕੀਤੇ ਨਿਯਮ, ਤਾਂ ਉਹ ਖਹਿਰੇ ਨੇ ਉਸ ਕਮਜ਼ੋਰੀ ਨੂੰ ਕਿਤੇ ਨਾ ਕਿਤੇ ਚੁੱਕ ਲਿਆ ਤੇ ਉਹ ਬਚ ਗਿਆ ਸੁਖਪਾਲ ਖਹਿਰਾ, ਕਿਉਂਕਿ ਇਹਨਾਂ ਨੇ ਦੇਖ ਲਓ 85 ਤੋਂ ਲੈ ਕੇ ਹੁਣ ਤੱਕ ਨੋਟੀਫਾਈਡ ਹੀ ਨਹੀਂ ਸੀ ਕੀਤੇ ਗਏ। ਤਾਂ ਇਹ ਵੀ ਹੋ ਜਾਂਦਾ ਕਿ ਲੋਕ ਸਭਾ ਰਾਜ ਸਭਾ ਦੇ ਵਿੱਚ ਪਾਸ ਕਰ ਦਿੱਤੇ ਜਾਂਦੇ ਆ ਕਾਨੂੰਨ ਔਰ ਕਿਸੇ ਦੇਸ਼ ਦੀ ਅਸੈਂਬਲੀ ਨੂੰ ਨੋਟੀਫਾਈਡ ਨਹੀਂ ਕਰਦਾ। ਕਿੰਨੇ ਸਾਲ ਲੱਗ ਗਏ, ਲਗਭਗ 35 ਸਾਲ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਇੰਡੀਆ ਦੇ ਅੰਦਰੂਨੀ ਢਾਂਚੇ ਦੀ ਤਸਵੀਰ ਸਾਫ਼ ਪੇਸ਼ ਕਰਦੀਆਂ ਨੇ ਕਿ ਹਾਲ ਦੀ ਘੜੀ ਬਹੁਤ ਦੂਰ ਦੀਆਂ ਗੱਲਾਂ ਨੇ ਜੋ ਅਸੀਂ ਇਹ ਗੱਲਾਂ ਕਰ ਰਹੇ ਹਾਂ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰਦੇ ਜਾਈਏ, ਕਹਿੰਦੇ ਵਕੀਲ ਅਤੇ ਉਸ ਦੀ ਸਹਾਇਕ ਕਾਰ ਵਿੱਚ ਸੜੇ।
ਹਾਂਜੀ, ਇਹ ਕੋਈ ਹੈਗੇ ਸੀਗੇ ਹੁਸ਼ਿਆਰਪੁਰ ਤੋਂ ਵਕੀਲ, ਕਾਫੀ ਵੱਡੇ ਵਕੀਲ ਦੱਸੇ ਜਾਂਦੇ ਸਨ, ਤੇ ਨਾਲ ਜਿਹੜੀ ਸਹਾਇਕ ਬੀਬੀ ਸੀ ਉਹ ਦੋਨੇ ਕਾਰ 'ਤੇ ਜਾਈ ਜਾਂਦੇ ਸੀ। ਤੇ ਕਹਿੰਦੇ ਆ ਕਿ ਰਾਤ 10:30 ਵਜੇ ਗੱਡੀ ਜਿਹੜੀ ਆ ਉਹ ਕੋਈ ਦਰਖਤ ਸੀਗਾ ਉਹਦੇ ਨਾਲ ਟਕਰਾ ਗਈ, ਤੇ ਉਸ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ। ਗੱਡੀ ਜਿਹੜੀ ਆ ਉਹ ਸੈਂਟਰ ਲੌਕ ਦਾ ਸਿਸਟਮ ਹੁੰਦਾ, ਲੌਕਿੰਗ ਸਿਸਟਮ, ਉਹਦੇ ਨਾਲ ਫਿਰ ਬੰਦ ਹੋ ਗਈ, ਖੁੱਲੇ ਨਹੀਂ ਦਰਵਾਜ਼ੇ, ਤੇ ਇਹ ਦੋਨੇ ਜਿਹੜੀਆਂ ਉਹ ਜਿੰਦਾ ਸੜ ਗਿਆ। ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਸਵਾਲ ਵੀ ਉੱਠ ਰਹੇ ਆ। ਇੱਕ ਤੇ ਇਹ ਆ ਕਿ ਦਰਖਤ ਦੇ ਕੋਲ ਕੋਈ ਬ੍ਰੇਕ ਦੀ ਕਸਰ ਨਹੀਂ ਹੈ, ਕਿ ਦਰਖਤ ਨੂੰ ਕੋਈ ਨੁਕਸਾਨ ਨਹੀਂ ਹੈ। ਫਿਰ ਜਿਹੜੀ ਗੱਡੀ ਆ ਫਿਟਨੈਸ ਪੱਖੋਂ ਵੀ ਕਹਿੰਦੇ ਕਿ ਗੱਡੀ ਨਵੀਂ ਹੋਈ ਸੀਗੀ, ਬਹੁਤੀ ਕੋਈ ਪੁਰਾਣੀ ਨਹੀਂ ਹੈ। ਔਰ ਇਸ ਤਰ੍ਹਾਂ ਟੱਕਰ ਨਾਲ ਆਮ ਤੌਰ 'ਤੇ ਕਹਿੰਦੇ ਆ ਕਿ ਕਾਰ ਜਿਹੜੀ ਆ ਉਹ ਅੱਗ ਨਹੀਂ ਫੜਦੀ। ਇਸ ਤਰ੍ਹਾਂ ਦੇ ਕਈ ਸਵਾਲਾਤ ਨੇ, ਉਹਨਾਂ ਦੇ ਘਰਦਿਆਂ ਨੇ ਵੀ ਕਿਤੇ ਨਾ ਕਿਤੇ ਸ਼ੱਕ ਜਿਹਾ ਜ਼ਾਹਰ ਕੀਤਾ। ਹਾਲਾਂਕਿ ਖੁੱਲ੍ਹ ਕੇ ਤੇ ਕੋਈ ਨਹੀਂ ਆਇਆ ਕੋਈ ਮੀਡੀਆ ਦੇ ਵਿੱਚ, ਪਰ ਇੱਕ ਅਖਬਾਰ ਦੇ ਵਿੱਚੋਂ ਮੈਨੂੰ ਥੋੜ੍ਹਾ ਜਿਹਾ ਪੋਰਸ਼ਨ ਲੱਭਿਆ, ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਜਿਹੜੀ ਸਹਾਇਕ ਬੀਬੀ ਸੀ ਇਹਦੇ 2 ਵਿਆਹ ਪਹਿਲਾਂ ਹੋ ਚੁੱਕੇ ਸੀ, ਤਾਂ ਉਹਨਾਂ ਦੇ ਜਿਹੜੇ ਸੀਗੇ ਰਿਐਲਟਰ, ਉਹ ਜਿਹੜੇ ਮਤਲਬ ਕਿ ਸਾਬਕਾ ਹਸਬੈਂਡ, ਤਾਂ ਉਹ ਵੀ ਸ਼ਾਇਦ ਸ਼ੱਕੀ ਭੂਮਿਕਾ ਦੇ ਵਿੱਚ ਕਿਤੇ ਨਾ ਕਿਤੇ ਸਮਝੇ ਜਾਂਦੇ ਆ। ਤਾਂ ਇਹ ਹੁਣ ਥੋੜ੍ਹੇ ਜਿਹੇ ਐਲੀਗੇਸ਼ਨ ਇਸ ਤਰ੍ਹਾਂ ਦੇ ਜਿਹੜੇ ਪਰਦੇ ਦੇ ਨਾਲ ਲਾਏ ਜਾ ਰਹੇ ਆ, ਖੁੱਲ੍ਹ ਕੇ ਨਹੀਂ ਕੋਈ ਗੱਲ ਕਹੀ ਜਾ ਰਹੀ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਕਹੀਏ ਤਾਂ ਗੰਭੀਰ ਮਸਲਾ, ਜਾਂਚ ਪੜਤਾਲ ਦਾ ਵਿਸ਼ਾ ਕਿ ਅੱਗ ਕਿਸ ਤਰ੍ਹਾਂ ਲੱਗੀ, ਕਿਸ ਤਰ੍ਹਾਂ ਇਹ ਸਭ ਕੁਛ ਹੋਇਆ। ਜੇ ਇਸ ਤਰ੍ਹਾਂ ਅੱਗ ਲੱਗਦੀ ਹੈ ਤਾਂ ਦੂਸਰੀਆਂ ਕਾਰਾਂ ਦੇ ਵਿੱਚ, ਕਿਉਂਕਿ ਆਪਾਂ ਦੇਖਦੇ ਹੀ ਹਾਂ ਬਹੁਤ ਹਾਦਸੇ ਹੁੰਦੇ, ਤਾਂ ਛੇਤੀ ਕਿਉਂ ਨਹੀਂ ਲੱਗਦੀ? ਬਹੁਤ ਵੱਡੇ ਸਵਾਲ ਨੇ। ਔਰ ਦੇਖੋ ਕੋਈ ਜਾਂਚ ਪੜਤਾਲ ਹੁੰਦੀ ਹੈ ਤੇ ਕਿਵੇਂ ਇਹ ਗੱਲ ਨਿਬੜਦੀ, ਕਿਸੇ ਸਿਰੇ ਚੜ੍ਹਦੀ ਹੈ। ਜੀ ਜੀ। ਅਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।